ਕਿੱਦਾਂ ਦਾ ਦੇਖਦੇ ਹੋ ਕਿ ਵਿਦਿਆਰਥੀਆਂ ਦਾ ਬੜਾ ਇੱਕ ਰੋਸ ਰਿਹਾ ਆ। ਹੁਣ ਤੁਸੀਂ ਕਿਹਾ ਵੀ ਨੌਜਵਾਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਪੰਜਾਬ ਦੇ ਤਾਂ ਨਸ਼ੇ ਦੇ ਲੱਗ ਗਏ ਆ। ਕੁਝ ਵੀਡੀਓਜ਼ ਦੇਖੀਆਂ ਨੇ ਵੱਡੇ ਚੈਨਲਾਂ ਦੀਆਂ, ਉੱਥੇ ਆਪਣੇ ਬਜ਼ੁਰਗ ਵੀ ਆ ਰਹੇ ਨੇ, ਪੱਤਰਕਾਰ ਉਹਨਾਂ ਨੂੰ ਜਾਣਬੁੱਝ ਕੇ ਉਹ ਸਵਾਲ ਕਰ ਰਹੇ ਨੇ, ਵਧੀਆ ਸਵਾਲ ਕਰ ਰਹੇ ਨੇ ਕਿ ਬਜ਼ੁਰਗੋ ਤੁਸੀਂ ਆਪ ਹੀ ਆਏ ਹੋ ਕਿ ਕੋਈ ਲੈ ਕੇ ਆਇਆ ਤੁਹਾਨੂੰ ਕਿਤੇ ਸੱਦੇ 'ਤੇ ਆਏ ਆ। ਤਾਂ ਬਜ਼ੁਰਗਾਂ ਦਾ ਆਨਸਰ ਬੜਾ ਵਧੀਆ ਸੀਗਾ ਕਿ ਸਾਨੂੰ ਇਹ ਸਮੱਸਿਆ ਦਾ ਪਤਾ ਆ, ਅਸੀਂ ਵੀ ਕਿਸੇ ਟਾਈਮ ਇਹਨਾਂ ਯੂਨੀਵਰਸਿਟੀਆਂ 'ਚ ਨਿਕਲ ਕੇ ਗਏ ਆ, ਵੀ ਸਾਡੇ ਇਹ ਕਹਿ ਲਓ ਵੀ ਜ਼ਿਹਨ ਦੇ ਵਿੱਚ ਬਸੀ ਹੋਈ ਆ। ਅਸੀਂ ਜਿਹੜੀ ਇਹ ਸਮੱਸਿਆ ਦੇ ਵਿੱਚ ਇਹਨੂੰ ਪਾਇਆ ਹੋਇਆ, ਸਾਡੀਆਂ ਸਰਕਾਰਾਂ ਨੇ ਪਾਇਆ ਹੋਇਆ ਆ, ਸਾਨੂੰ ਸਾਰਾ ਉਹਦਾ ਗਿਆਨ ਆ, ਅਸੀਂ ਆਪਣੀ ਦਿਲ ਦੀ ਇੱਛਾ ਨਾਲ ਹੀ ਆਏ ਆ। ਔਰ ਉਦੋਂ ਤੱਕ ਹੁਣ ਬੈਠਾਂਗੇ ਜਦੋਂ ਤੱਕ ਇਹਦਾ ਕੋਈ ਨਿਰਣਾ ਨਹੀਂ ਹੋਇਆ। ਹੁਣ ਹਰਿਆਣੇ ਦੀ ਕੋਸ਼ਿਸ਼ ਆ ਕਿ ਅਸੀਂ ਨਾ ਕਿਸੇ ਤਰ੍ਹਾਂ ਪੰਜਾਬ ਨੂੰ ਇਹ ਦਸੀਏ ਕਿ ਵੀ ਸਾਨੂੰ ਇਹਦੇ ਬਿਨਾਂ ਅੱਧੇ ਦੇ ਮਾਲਕ ਬਣਾ ਦਿਓ। ਹਰਿਆਣੇ ਦੇ ਵਿੱਚ ਜਿਹੜੀ ਨਾਰਥ ਜ਼ੋਨ ਕੌਂਸਲ ਦੀ ਇੱਕ ਮੀਟਿੰਗ ਹੋਣੀ, ਆਉਣ ਵਾਲੀ 17 ਤਰੀਕ ਨੂੰ ਇਹ ਨਾਰਥ ਜ਼ੋਨ ਦੀ ਕੌਂਸਲ ਦੀ ਮੀਟਿੰਗ ਹੋਣੀ ਆ। ਹੁਣ ਤੁਸੀਂ ਇਹ ਦੇਖੋ ਵੀ ਇਹਦੀ ਅਗਵਾਈ ਕੌਣ ਕਰ ਰਿਹਾ। ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣੀ ਅਗਵਾਈ ਕਰ ਰਹੇ ਆ। ਯਾਨੀ ਇਹਦਾ ਮਤਲਬ ਇਹ ਆ ਕਿ ਪਹਿਲਾਂ ਦੌੜੇ ਸੀਗੇ, ਹੁਣ ਆ ਕੇ ਫੇਰ ਵਿੱਚ ਉਹਦੇ ਬਣਨ ਲੱਗੇ ਆ। ਔਰ ਸਾਡੇ ਨੁਮਾਇੰਦੇ ਬਿਨਾਂ ਤਿਆਰੀ ਤੋਂ ਉੱਥੇ ਗਏ ਔਰ ਆਪਣਾ ਪੱਖ ਨਾ ਰੱਖ ਸਕੇ, ਇਹਦਾ ਮਤਲਬ ਅਮਿਤ ਸ਼ਾਹ ਐਜ਼ ਏ ਗ੍ਰਹਿ ਮੰਤਰੀ ਉੱਥੇ ਮੋਹਰ ਲਾ ਦੇਗਾ। ਫੇਰ ਤੁਸੀਂ ਦੇਖ ਲਓ ਕਿੱਡੀ ਵੱਡੀ ਪ੍ਰੋਬਲਮ ਬਣਨੀ। ਇੰਡੋਜ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਸਤਿ ਸ੍ਰੀ ਅਕਾਲ। ਮੈਂ ਦਲਜੀਤ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਜੀ ਲੈ ਕੇ ਪ੍ਰੋਗਰਾਮ ਇੰਡੋਜ਼ ਪ੍ਰਾਈਮ। ਅਤੇ ਮੇਰਾ ਸਾਥ ਹਮੇਸ਼ਾ ਦੀ ਤਰ੍ਹਾਂ ਨਿਭਾਉਣਗੇ ਹਰਜੀਤ ਲਸਾੜਾ ਜੀ, ਜਿਹੜੇ ਕਿ ਕੁਈਨਸਲੈਂਡ ਤੋਂ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਨੇ। ਸਤਿ ਸ੍ਰੀ ਅਕਾਲ ਲਸਾੜਾ ਸਾਹਿਬ। ਸਤਿ ਸ੍ਰੀ ਅਕਾਲ ਦਲਜੀਤ ਜੀ। ਅਤੇ ਲਸਾੜਾ ਸਾਹਿਬ, ਬੜੀਆਂ ਅਹਿਮ ਖਬਰਾਂ ਜਿਹੜੀਆਂ ਆਪਾਂ ਅੱਜ ਚਰਚਾ ਕਰਨੀ ਆ। ਸਭ ਤੋਂ ਪਹਿਲਾਂ ਆਪਾਂ ਯੂਨੀਵਰਸਿਟੀ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਸਾਡੇ ਇੱਕ ਕਹਿ ਲਓ ਕਿ ਸਾਡੀ ਇੱਕ ਦਿਲੀ ਸੋਚ ਜਿਹੜੀ ਆ ਉਹ ਯੂਨੀਵਰਸਿਟੀ ਦੇ ਨਾਲ ਜੁੜੀ ਹੋਈ ਆ। ਪਿਛਲੇ ਕੁਛ ਦਿਨਾਂ ਤੋਂ ਜਦੋਂ ਤੋਂ ਨੋਟੀਫਿਕੇਸ਼ਨ ਜਿਹੜਾ ਆ ਸੈਂਟਰ ਸਰਕਾਰ ਦੇ ਵੱਲੋਂ ਆਉਂਦਾ ਆ, ਅਤੇ ਉਹਦੇ ਵਿੱਚ ਇਹ ਕਿਹਾ ਜਾਂਦਾ ਕਿ ਜਿਹੜੀ ਮੈਂਬਰਸ਼ਿਪ ਜਾਂ ਜਿਹੜੀ ਚੋਣ ਪ੍ਰਣਾਲੀ ਆ ਉਹਦੇ ਵਿੱਚ ਚੇਂਜ ਕਰਨ ਦੀ ਉਹਨੀ ਸੁਵਿਧਾ ਜਿਹੜੀ ਰੱਖੀ ਸੀ ਕਿ ਜਿਹੜੇ ਮੈਂਬਰ ਆ ਉਹ ਵੀ ਘਟਾਏ ਗਏ ਸੀ, ਭਾਵੇਂ ਕਿ ਦਬਾਅ ਦੇ ਅਧੀਨ ਨੋਟੀਫਿਕੇਸ਼ਨ ਵਾਪਸ ਹੋ ਗਿਆ। ਪਰ ਉਸ ਤੋਂ ਬਾਅਦ ਕਿਸਾਨ ਜਿਸ ਤਰੀਕੇ ਦੇ ਨਾਲ ਇਹਦੇ ਵਿਰੋਧ ਦੇ ਵਿੱਚ ਆਏ ਆ, ਸੈਨੇਟ ਅਤੇ ਸਿੰਡੀਕੇਟ ਦਾ ਜਿਹੜਾ ਸਿਸਟਮ ਆ ਕਿ ਉਸੇ ਤਰ੍ਹਾਂ ਬਹਾਲ ਜਿਹੜਾ ਰਹਿਣਾ ਚਾਹੀਦਾ ਆ, ਪੰਜਾਬ ਦੀ ਜਿਹੜੀ ਪ੍ਰਭੂ ਸੱਤਾ ਆ ਉਹ ਕਾਇਮ ਰਹਿਣੀ ਚਾਹੀਦੀ ਆ ਇਸ ਯੂਨੀਵਰਸਿਟੀ ਦੇ ਦੁਆਰਾ। ਕਿੱਦਾਂ ਦਾ ਦੇਖਦੇ ਹੋ ਕਿ ਵਿਦਿਆਰਥੀਆਂ ਦਾ ਬੜਾ ਇੱਕ ਰੋਸ ਰਿਹਾ ਆ, ਅਤੇ ਉਹ ਖਾਸ ਤੌਰ 'ਤੇ ਬੁੱਧੀਜੀਵੀ ਹਲਕਿਆਂ ਦੇ ਵਿੱਚ ਇੱਕ ਵਧੀਆ ਪ੍ਰਭਾਵ ਸਿਰਜਣ ਦੇ ਵਿੱਚ ਵੀ ਰਿਹਾ, ਕਿ ਜਿੱਥੇ ਪੰਜਾਬ ਦੇ ਵਿੱਚ ਇਹ ਕਿਹਾ ਜਾਂਦਾ ਸੀ ਕਿ ਜਿਹੜੇ ਨੌਜਵਾਨ ਪੀੜ੍ਹੀ ਆ ਉਹ ਨਸ਼ਿਆਂ ਵਿੱਚ ਗਲਤਾਨ ਹੋ ਗਈ ਆ, ਉਹਨਾਂ ਨੂੰ ਪੰਜਾਬ ਦੇ ਹਿੱਤਾਂ ਦੀ ਬਹੁਤੀ ਪਰਵਾਹ ਨਹੀਂ ਹੈਗੀ। ਪਰ ਇੱਥੇ ਜਿਸ ਤਰੀਕੇ ਦੇ ਨਾਲ ਦੇਖਿਆ ਆ ਅਤੇ ਕਿ ਨੌਜਵਾਨ ਜਿਸ ਤਰੀਕੇ ਦੇ ਨਾਲ ਕੁੱਦਦੇ ਆ ਅਤੇ ਉਹਨਾਂ ਦੀਆਂ ਜਿਹੜੀਆਂ ਸਪੀਚ ਹੋਈਆਂ ਉਹ ਬੜੀਆਂ ਕਾਬਲੇ ਤਾਰੀਫ ਸੀ। ਕੀ ਕਹਿਣਾ ਚਾਹੋਗੇ? ਜੀ ਦਲਜੀਤ ਜੀ, ਤੁਸੀਂ ਸ਼ਬਦ ਵਰਤਿਆ ਪੰਜਾਬ ਦੀ ਪ੍ਰਭੂ ਸੱਤਾ, ਸ਼ਬਦ ਬਹੁਤ ਵੱਡਾ ਆ। ਮਤਲਬ ਕਿ ਪੰਜਾਬ ਦੀ ਉਹਦੇ ਵਿੱਚ ਖੁਦ ਮੁਖਤਿਆਰੀ ਹੋਵੇ, ਪੰਜਾਬ ਦਾ ਉਹਦੇ ਉੱਪਰ ਕਹਿ ਲਓ ਵੀ ਠਾਕਾ ਹੋਵੇ, ਕਿਉਂਕਿ ਜਿਹੜੀ ਪੇਰੈਂਟ ਸਟੇਟ ਹੈ ਉਹ ਪੰਜਾਬ ਆ। ਅਤੇ ਜਿਹੜੀ ਪੇਰੈਂਟ ਸਟੇਟ ਹੁੰਦੀ ਆ, ਜੇ ਉਹਦਾ ਕੋਈ ਇਕਾਈ ਹੈਗੀ ਆ ਤਾਂ ਉਹਦੇ ਉੱਪਰ ਘੱਟ ਤੋਂ ਘੱਟ ਉਹਨਾਂ ਦਾ ਕੋਈ ਆਪਣਾ ਨਿਰੰਤਰਣ ਜਾਂ ਉਹਨਾਂ ਦਾ ਕੋਈ ਅਧਿਕਾਰ ਤਾਂ ਹੋਣਾ ਚਾਹੀਦਾ। ਹੁਣ ਤੁਸੀਂ ਕਿਹਾ ਵੀ ਨੌਜਵਾਨ ਜਿਨ੍ਹਾਂ ਨੂੰ ਆਪਾਂ ਕਹਿੰਦੇ ਸੀ ਪੰਜਾਬ ਦੇ ਤਾਂ ਨਸ਼ੇ ਦੇ ਲੱਗ ਗਏ ਆ, ਉੱਥੇ ਨੌਜਵਾਨ ਵੀ ਆ ਰਿਹਾ। ਇਕੱਲੇ ਨੌਜਵਾਨ ਹੀ ਦਲਜੀਤ ਸਿੰਘ ਜੀ ਆ ਰਿਹਾ। ਮੈਂ ਕੁਝ ਵੀਡੀਓਜ਼ ਦੇਖੀਆਂ ਨੇ ਵੱਡੇ ਚੈਨਲਾਂ ਦੀਆਂ, ਉੱਥੇ ਆਪਣੇ ਬਜ਼ੁਰਗ ਵੀ ਆ ਰਹੇ ਨੇ, ਪੱਤਰਕਾਰ ਉਹਨਾਂ ਨੂੰ ਜਾਣਬੁੱਝ ਕੇ ਉਹ ਸਵਾਲ ਕਰ ਰਹੇ ਨੇ, ਵਧੀਆ ਸਵਾਲ ਕਰ ਰਹੇ ਨੇ ਕਿ ਬਜ਼ੁਰਗੋ ਤੁਸੀਂ ਆਪ ਹੀ ਆਏ ਹੋ ਕਿ ਕੋਈ ਲੈ ਕੇ ਆਇਆ ਤੁਹਾਨੂੰ ਕਿਤੇ ਸੱਦੇ 'ਤੇ ਆਏ ਆ। ਤਾਂ ਬਜ਼ੁਰਗਾਂ ਦਾ ਆਨਸਰ ਬੜਾ ਵਧੀਆ ਸੀਗਾ ਕਿ ਸਾਨੂੰ ਇਹ ਸਮੱਸਿਆ ਦਾ ਪਤਾ ਆ, ਅਸੀਂ ਵੀ ਕਿਸੇ ਟਾਈਮ ਇਹਨਾਂ ਯੂਨੀਵਰਸਿਟੀਆਂ 'ਚ ਨਿਕਲ ਕੇ ਗਏ ਆ, ਵੀ ਸਾਡੇ ਇਹ ਕਹਿ ਲਓ ਵੀ ਜ਼ਿਹਨ ਦੇ ਵਿੱਚ ਬਸੀ ਹੋਈ ਆ। ਅਸੀਂ ਜਿਹੜੀ ਇਹ ਸਮੱਸਿਆ ਦੇ ਵਿੱਚ ਇਹਨੂੰ ਪਾਇਆ ਹੋਇਆ, ਸਾਡੀਆਂ ਸਰਕਾਰਾਂ ਨੇ ਪਾਇਆ ਹੋਇਆ ਆ, ਸਾਨੂੰ ਸਾਰਾ ਉਹਦਾ ਗਿਆਨ ਆ, ਅਸੀਂ ਆਪਣੀ ਦਿਲ ਦੀ ਇੱਛਾ ਨਾਲ ਹੀ ਆਏ ਆ। ਔਰ ਉਦੋਂ ਤੱਕ ਹੁਣ ਬੈਠਾਂਗੇ ਜਦੋਂ ਤੱਕ ਇਹਦਾ ਕੋਈ ਨਿਰਣਾ ਨਹੀਂ ਹੋ ਜਾਂਦਾ। ਹੁਣ ਤੱਕ ਦੀਆਂ ਜਿਹੜੀਆਂ ਖਬਰਾਂ ਆਈਆਂ ਜਾਂ ਵੀਡੀਓਜ਼ ਆਈਆਂ, ਜੋ ਸਾਰਾ ਕੁਛ ਆਇਆ, ਉਹ ਤੋਂ ਤੁਸੀਂ ਤਕਰੀਬਨ ਆਵਾਮ ਨੂੰ ਸਾਰੇ ਨੂੰ ਅੰਦਾਜ਼ਾ ਆ ਕਿ ਉੱਥੇ ਕਿਆ ਪ੍ਰਚਲਨ ਹੋਣ ਜਾ ਰਿਹਾ ਆ। ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਮਤਲਬ ਕਿ ਗਰਾਰੀ ਕਿੱਥੇ ਫਿੱਟ ਹੋਣੀ ਆ, ਉਹਦਾ ਆਪਾਂ ਥੋੜ੍ਹਾ ਜਿਹਾ ਕਹਿ ਲਓ ਵੀ ਅੰਦਰਲੀ ਗੱਲ ਦਾ ਖੁਲਾਸਾ ਕਰ ਜਾਂਦੇ ਹਾਂ। ਹੋ ਸਕਦਾ ਕਈਆਂ ਨੂੰ ਇਹ ਲੱਗੇ ਕਿ ਇਹ ਚੀਜ਼ ਖਬਰਾਂ 'ਚ ਤਾਂ ਨਸ਼ਰ ਹੋਈ ਨਹੀਂ ਹੈਗੀ, ਵੀ ਇਹਨਾਂ ਨੇ ਪਤਾ ਨਹੀਂ ਕਿਹੜਾ ਸੱਪ ਕੱਢ ਦਿੱਤਾ, ਪਰ ਇਹ ਸੱਪ ਨਿਕਲ ਜਾਏਗਾ 2-3 ਦਿਨਾਂ ਦੇ ਵਿੱਚ। ਆਪਾਂ ਉਹ ਸੱਪ ਦਾ ਖੁਲਾਸਾ ਹੁਣ ਕਰ ਦਿੰਦੇ ਹਾਂ। ਪਹਿਲਾਂ ਤਾਂ ਮੈਂ ਥੋੜ੍ਹਾ ਜਿਹਾ ਪੰਜਾਬ ਦੇ ਆਵਾਮ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਥੋੜ੍ਹਾ ਜਿਹਾ ਹਲੂਣਾ ਦਊਂਗਾ ਵੀ ਮਤਲਬ ਕਿ ਆਪਣੀ ਕਹਿ ਲਓ ਵੀ ਇਹ ਸੁਭਾਅ ਹੀ ਹੋ ਗਿਆ ਕਿ ਜਦੋਂ ਉਹ ਕਹਿੰਦੇ ਹੁੰਦੇ ਵੀ ਪਾਣੀ ਪੁਲਾਂ ਦੇ ਉੱਪਰੋਂ ਲੰਘ ਗਿਆ, ਫਿਰ ਸਾਨੂੰ ਜਾਗ ਆਉਂਦੀ ਆ ਕਿ ਉਹ ਭਾਈ ਤਾਂ ਹੜ੍ਹ ਆ ਗਏ ਆ, ਹੜ੍ਹ ਬਣ ਗਿਆ ਆ, ਕਰੋ ਜੀ ਹੁਣ ਬੰਨ੍ਹ ਬੁੰਨ ਪੱਕੇ ਕਰੋ। ਸੋ
ਇਹ ਜਿਹੜੀਆਂ ਵਿਦਿਅਕ ਇਕਾਈਆਂ ਆ ਇਹਨਾਂ ਦੇ ਉੱਪਰ ਵੀ ਬਹੁਤ ਚਿਰ ਤੋਂ ਹੱਲੇ ਹੋ ਰਹੇ ਆ, ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਪਰ ਸਾਡੀ ਸੂਬਾ ਸਰਕਾਰ ਵੀ ਸੁੱਤੀ ਪਈ ਆ ਅਤੇ ਨਾਲ ਅਸੀਂ ਵੀ ਸੁੱਤੇ ਪਏ ਆ, ਕਿਉਂਕਿ ਸਾਨੂੰ ਹੋਰੇ ਲੀਡਰਾਂ ਦੇ ਆਪਸ ਵਿੱਚ ਜਿਹੜੇ ਨਾ ਨਿੱਜੀ ਉਹ ਬਿਆਨਾਤ ਕਰਦੇ ਆ, ਸਾਨੂੰ ਉੱਥੋਂ ਹੀ ਨਜ਼ਾਰਾ ਲੈਣ ਤੋਂ ਨਹੀਂ ਵਿਹਲ ਮਿਲਦੀ ਹੈਗੀ। ਤਾਂ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਇਹ ਕੀ ਲੁੱਟੀ ਖਸੁੱਟੀ ਜਾਂਦੇ ਆ। ਸੋ ਸਭ ਤੋਂ ਪਹਿਲਾਂ ਤਾਂ ਚੰਗੀ ਗੱਲ ਹੈ ਕਿ ਜੇ ਪੰਜਾਬ ਦੇ 3 ਨਿਵਾਸੀ ਇਕੱਠੇ ਹੋਏ ਆ, ਇਹਨਾਂ ਨੂੰ ਜਿਹੜਾ ਹੁਣ ਇਕੱਠੇ ਹੋਏ ਨਾ, ਇਹ ਰੌਲੇ ਪਹਿਲਾਂ ਚੱਕਣੇ ਚਾਹੀਦੇ ਸੀਗੇ ਬਹੁਤ ਜ਼ਿਆਦਾ, ਤਾਂ ਕਿ ਗੱਲ ਇੱਥੇ ਨਾ ਪਹੁੰਚਦੀ। ਹੁਣ ਜਿਹੜੀ ਮੈਂ ਗੱਲ ਕਹੀ ਆ ਵੀ ਗੱਲ ਇੱਥੇ ਨਾ ਪਹੁੰਚਦੀ, ਹੁਣ ਮੰਨ ਲਓ ਕਿ ਹੁਣ ਐਂਡ 'ਤੇ ਹੀ ਆ, ਆਪਾਂ ਤਲਵਾਰ ਦੀ ਧਾਰ ਦੇ ਉੱਪਰ ਹੀ ਆ। ਜੇ ਹੁਣ ਵੀ ਆਪਾਂ ਨੇ ਸਟੈਂਡ ਨਾ ਲਿਆ, ਜੇ ਹੁਣ ਵੀ ਅੰਦਰਲੀ ਗੱਲ ਨੂੰ ਨਾ ਸਮਝਿਆ, ਫਿਰ ਇਹ ਕੁੰਜੀ ਆਪਣੇ ਹੱਥੋਂ ਨਿਕਲ ਜਾਣੀ ਆ। ਇਹ ਫਿਰ ਜੰਦਾ ਵੀ ਲੈ ਜਾਣਗੇ ਅਤੇ ਕੁੰਜੀ ਵੀ ਲੈ ਜਾਣਗੇ। ਹੁਣ ਲੈ ਕੇ ਕਿਹਨਾਂ ਨੇ ਜਾਣੀ ਆ? ਹਰਿਆਣੇ ਦੇ ਮੈਂ ਪੱਖ ਨੂੰ ਸਮਝਾਉਣ ਦੀ ਇੱਥੇ ਹਲਕੀ ਜਿਹੀ ਕੋਸ਼ਿਸ਼ ਕਰੂੰਗਾ ਵੀ ਹਰਿਆਣਾ ਹੁਣ ਉਹਨਾਂ ਦੀ ਉਹ ਹਰਿਆਣੇ ਲਈ ਤਾਂ ਉਹ ਸਮਝਦਾਰੀ ਆ। ਅਸੀਂ ਫਿਰ ਉਹਨਾਂ ਨੂੰ ਇਹ ਕਹਾਂਗੇ ਜੇ ਉਹ ਕਾਮਯਾਬ ਕਹਿਣਾ ਤੇ ਸਾਡੇ ਨਾਲ ਚਲਾਕੀ ਕਰ ਗਏ ਇਹ, ਠੀਕ ਹੈ ਜੀ। 1996 ਦਾ ਤੁਸੀਂ ਵੇਲਾ ਦੇਖੋ, ਉਦੋਂ ਬੰਸੀ ਲਾਲ ਹੋਣੀ ਹੁੰਦੇ ਸੀਗੇ CM। ਬੰਸੀ ਲਾਲ ਹੋਣਾ ਨੇ ਉਦੋਂ ਕਹਿ ਲਓ ਵੀ ਪੰਜਾਬੀ ਤਾਂ ਇਹ ਕਹਿੰਦੇ ਹੁੰਦੇ ਵੀ ਚੌੜ ਦੇ ਵਿੱਚ ਵੀ ਅਸੀਂ ਤਾਂ ਯਾਰ ਹੁਣ ਇਹਨਾਂ ਨਾਲੋਂ ਖਰੇ ਆ, ਸਾਡੇ ਕੋਲ ਤਾਂ ਸਰਕਾਰਾਂ ਕੇਂਦਰ ਨਾਲ ਜੁੜੀਆਂ ਹੋਈਆਂ ਤਾਰਾਂ। ਉਹਨਾਂ ਨੇ ਉਦੋਂ ਇਹ ਸਪਸ਼ਟ ਕਿਹਾ ਸੀਗਾ ਵੀ ਅਸੀਂ ਆਪਣੇ ਕੁਰੂਕਸ਼ੇਤਰ ਯੂਨੀਵਰਸਿਟੀ ਬਣਾ ਲਈ ਆ, ਅਸੀਂ ਉਹਦੇ ਨਾਲ ਕਾਲਜ ਜੋੜਾਂਗੇ, ਅਸੀਂ ਉਹਨੂੰ ਚਲਾਵਾਂਗੇ, ਸਾਨੂੰ ਇਹਦੇ ਵਿੱਚ ਬਾਹਰ ਕੱਢ ਦਿਓ। ਕਿਉਂਕਿ ਪਹਿਲਾਂ ਇਹ ਭਾਈਵਾਲੀ ਨਾਲ ਚੱਲਦੇ ਸੀਗੇ। ਠੀਕ ਆ, ਕੁਰੂਕਸ਼ੇਤਰ ਯੂਨੀਵਰਸਿਟੀ ਅੱਜ ਵੀ ਚੱਲਦੀ ਹੈ, ਲੇਕਿਨ ਜਿੱਦਾਂ ਸਮਾਂ ਪੈਂਦਾ ਗਿਆ, ਜਦੋਂ ਇਹ ਅਲੱਗ ਹੋ ਗਏ ਆ ਆਪਣੇ ਪੰਜਾਬ ਯੂਨੀਵਰਸਿਟੀ ਤੋਂ, ਇਹਨਾਂ ਨੂੰ ਇਹ ਗਿਆਨ ਹੋਣਾ ਸ਼ੁਰੂ ਹੋ ਗਿਆ ਵੀ ਪੰਜਾਬ ਯੂਨੀਵਰਸਿਟੀ ਚਾਹੇ ਆਪਾਂ ਸਰਕਾਰੀ ਹੀ ਕਹਿ ਸਕਦੇ ਨੇ ਇੱਕ ਤਰੀਕੇ ਨਾਲ, ਵੀ ਸਰਕਾਰੀ ਹੋਣ ਦੇ ਬਾਵਜੂਦ ਵੀ ਇੰਟਰਨੈਸ਼ਨਲ ਲੈਵਲ ਦੇ ਉੱਪਰ ਇਹਦੀ ਡਿਗਰੀ ਦੀ ਮਾਨਤਾ ਬਹੁਤ ਆ, ਔਰ ਇੱਥੇ ਪੜ੍ਹਨ ਆਉਂਦੇ ਨੇ ਲੋਕੀ, ਔਰ ਇੱਥੇ ਸਸਤੀ ਐਜੂਕੇਸ਼ਨ ਮਿਲਦੀ ਆ। ਕੁਰੂਕਸ਼ੇਤਰ ਯੂਨੀਵਰਸਿਟੀ ਹਜੇ ਵੀ ਚੱਲਦੀ ਹੋਣ ਦੇ ਬਾਵਜੂਦ ਵੀ ਇਹਦੇ ਮੁਕਾਬਲੇ ਦੀ ਨਹੀਂ ਬਣ ਸਕੀ, ਔਰ ਇਹਨਾਂ ਨੂੰ ਕਾਫੀ ਸਾਲ ਪਹਿਲਾਂ ਇਹ ਚੀਜ਼ ਦਾ ਗਿਆਨ ਹੋ ਗਿਆ। ਹੁਣ ਵਿਚਲੀ ਗੱਲ ਮੈਂ ਜਿਹੜੀ ਤੁਹਾਨੂੰ ਦੱਸਣਾ ਚਾਹੁੰਦਾ ਆ, ਉਦੋਂ ਇਹਨਾਂ ਨੇ ਇਸ ਯੂਨੀਵਰਸਿਟੀ ਦੇ ਵਿੱਚ ਆਪਣੇ ਆਪ ਨੂੰ ਪਰੇ ਕੀਤਾ। ਹੁਣ ਹਰਿਆਣੇ ਦੀ ਕੋਸ਼ਿਸ਼ ਆ ਕਿ ਅਸੀਂ ਨਾ ਕਿਸੇ ਤਰ੍ਹਾਂ ਪੰਜਾਬ ਨੂੰ ਇਹ ਦਸੀਏ ਕਿ ਵੀ ਸਾਨੂੰ ਇਹਦੇ ਨਾਲ ਅੱਧੇ ਦੇ ਮਾਲਕ ਬਣਾ ਦਿਓ। ਮੈਂ ਮਾਲਕ ਹੀ ਕਹਾਂਗਾ, ਜਾਂ ਅੱਧੇ ਦੇ ਵਿੱਚ ਸਾਡਾ ਹੱਥ ਪਵਾ ਦਿਓ, ਅਸੀਂ ਤੁਹਾਡੇ ਨਾਲ ਜੁੜਨਾ ਚਾਹੁੰਦੇ, ਅਸੀਂ ਤੁਹਾਡੇ ਕਾਲਜ ਵੀ ਨਾਲ ਜੋੜਾਂਗੇ। ਹੁਣ ਕਹਿਣ ਨਾਲ ਦਲਜੀਤ ਇਹ ਚੀਜ਼ ਨਹੀਂ ਹੁੰਦੀ ਹੈਗੀ। ਹੋਣੀ ਕਿੱਦਾਂ ਆ, ਜਿਹੜੀ ਅੰਦਰਲੀ ਗੱਲ ਆ, ਹਰਿਆਣੇ ਦੇ ਵਿੱਚ ਜਿਹੜੀ ਨਾਰਥ ਜ਼ੋਨ ਕੌਂਸਲ ਦੀ ਇੱਕ ਮੀਟਿੰਗ ਹੋਣੀ ਆ। ਹਜੇ ਖਬਰਾਂ ਦੇ ਵਿੱਚ ਸ਼ਾਇਦ ਨਸ਼ਰ ਨਹੀਂ ਹੋਈ ਹੈਗੀ, ਜਾਂ ਕਿਸੇ ਵੱਡੇ ਅਦਾਰੇ ਨੇ ਕਰ ਦਿੱਤੀ, ਕਿ ਮੈਨੂੰ ਪਤਾ ਨਹੀਂ, ਲੇਕਿਨ ਮੈਂ ਇਹ ਚੀਜ਼ ਨੂੰ ਕੱਢ ਕੇ ਲਿਆਇਆ, ਘੋਕ ਕੇ ਲਿਆਇਆ। ਆਉਣ ਵਾਲੀ 17 ਤਰੀਕ ਨੂੰ ਇਹ ਨਾਰਥ ਜ਼ੋਨ ਦੀ ਕੌਂਸਲ ਦੀ ਮੀਟਿੰਗ ਹੋਣੀ ਆ। ਹੁਣ ਤੁਸੀਂ ਇਹ ਦੇਖੋ ਵੀ ਇਹਦੀ ਅਗਵਾਈ ਕੌਣ ਕਰ ਰਿਹਾ? ਸਾਡੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੁਣੀ ਅਗਵਾਈ ਕਰ ਰਹੇ ਆ। ਹੁਣ ਇਸ ਮੀਟਿੰਗ ਦੇ ਵਿੱਚ ਹਰਿਆਣਾ ਸਟੇਟ ਨੇ, ਇਹਦਾ ਮਤਲਬ ਸੈਣੀ ਸਾਹਿਬ ਹੁਣੀ ਆਪਣਾ ਕੇਸ ਉੱਥੇ ਰੱਖਣਾ ਆ। ਉਸ ਕੇਸ ਦੇ ਵਿੱਚ ਇਹਨਾਂ ਨੇ ਕੀ ਕਹਿਣਾ ਆ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਸਾਡੀ ਹਿੱਸੇਦਾਰੀ ਬਣਾ ਦਿਓ, ਯਾਨੀ ਕਿ ਜਿਹੜੀ ਛੱਡ ਕੇ ਗਿਆ ਸੀ ਦੁਬਾਰਾ ਬਣਾ ਦਿਓ। ਯਾਨੀ ਇਹਦਾ ਮਤਲਬ ਇਹ ਆ ਕਿ ਪਹਿਲਾਂ ਦੌੜੇ ਸੀਗੇ, ਹੁਣ ਆ ਕੇ ਫੇਰ ਵਿੱਚ ਉਹਦੇ ਬਣਨ ਲੱਗੇ ਆ। ਸੋ ਇਹਦਾ ਮਤਲਬ ਇਹ ਹੋਇਆ ਕਿ ਜੇ ਇਹਨਾਂ ਦੀ ਗੱਲ ਨੂੰ ਗ੍ਰਹਿ ਮੰਤਰੀ ਗੌਰ ਕਰ ਜਾਂਦਾ, ਔਰ ਸਾਡੀ ਇੱਧਰ ਜਿਹੜੀ ਲੀਡਰਸ਼ਿਪ ਤਾਂ ਇੱਦਾਂ ਕਹਿ ਲਓ ਵੀ ਉਹ ਤਾਂ ਉੱਥੇ ਬੈਠੀ ਨਹੀਂ, ਉਹ ਤਾਂ ਡਾਂਗਾ ਚਲਾਉਣ ਡਈ ਆ, ਬੈਠੇ ਤਾਂ ਉੱਥੇ ਆਪਣੇ ਲੋਕੀ ਆ। ਜੇ ਕਿਤੇ ਉਹ ਆਪਣਾ ਪੱਖ ਹਰਿਆਣੇ ਵਾਲੇ ਰੱਖਣ ਦੇ ਵਿੱਚ ਸਹੀ ਸਾਬਤ ਹੋ ਗਿਆ, ਜਾਂ ਵਧੀਆ ਉਹਨਾਂ ਨੇ ਪੱਖ ਰੱਖ ਲਿਆ, ਔਰ ਸਾਡੇ ਨੁਮਾਇੰਦੇ ਬਿਨਾਂ ਤਿਆਰੀ ਤੋਂ ਉੱਥੇ ਗਏ ਔਰ ਆਪਣਾ ਪੱਖ ਨਾ ਰੱਖ ਸਕੇ, ਇਹਦਾ ਮਤਲਬ ਅਮਿਤ ਸ਼ਾਹ ਐਜ਼ ਏ ਗ੍ਰਹਿ ਮੰਤਰੀ ਉੱਥੇ ਮੋਹਰ ਲਾ ਦੇਗਾ। ਫਿਰ ਤੁਸੀਂ ਦੇਖ ਲਓ ਕਿੱਡੀ ਵੱਡੀ ਪ੍ਰੋਬਲਮ ਬਣਨੀ ਆ। ਸੋ ਅਸਲ ਤਾਂ ਜੜ ਹੁਣ ਇੱਥੇ ਫਸੀ ਹੋਈ ਹੈ, ਜਿਹਦਾ ਆਪਾਂ ਮੁਕਾਬਲਾ ਜੇ ਕਰਨਾ ਆ 17 ਤਰੀਕ ਨੂੰ ਖੇਲ ਪਤਾ ਲੱਗੂ ਤੁਹਾਨੂੰ। ਨਹੀਂ, ਪਰ ਇਹ ਜਿੱਦਾਂ ਸਾਡਾ ਸੰਵਿਧਾਨ ਕਹਿੰਦਾ ਆ ਕਿ ਸੰਘੀ ਢਾਂਚਾ ਜਿਹੜਾ ਅਸੀਂ ਰੱਖਣਾ ਆ, ਸੰਘੀ ਢਾਂਚਾ ਕਿ ਜਿਹੜੇ ਪ੍ਰਾਂਤ ਆ ਉਹਨਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਅਧਿਕਾਰ ਦਿੱਤੇ ਜਾਣ, ਉਹ ਆਪਣੀਆਂ ਸਮੱਸਿਆਵਾਂ ਆਪ ਦੇਖਣ। 1966 ਦੇ ਵਿੱਚ ਚਲੋ ਇਹ ਬਣ ਗਿਆ, ਉਹ ਸਹੀ ਬਣਿਆ, ਗਲਤ ਹੋ ਗਿਆ, ਹਰਿਆਣਾ ਵੱਖਰਾ ਚਲੇਗਾ, ਪੰਜਾਬ ਵੱਖਰਾ ਹੋ ਗਿਆ। ਜਿੱਦਾਂ ਤੁਸੀਂ ਗੱਲ ਕੀਤੀ ਕਿ ਮਦਰ ਸਟੇਟ ਨੂੰ ਜਿਹੜਾ ਆ ਉੱਥੇ ਦੀ ਰਾਜਧਾਨੀ ਮਿਲਦੀ ਆ, ਉੱਥੇ ਦੀਆਂ ਜਿਹੜੀਆਂ ਸੰਸਥਾਵਾਂ ਆ ਉਹ ਵੀ ਉਹਦੀਆਂ ਹੋਣਗੀਆਂ। ਹੁਣ ਜਦੋਂ ਤੁਸੀਂ ਅੱਜ ਤਾਂ ਇਹ ਸਥਿਤੀ ਬਣ ਗਈ ਹੈ, ਇਹ 'ਤੇ ਗੱਲੇ ਕੋਈ ਨਹੀਂ ਕਰਦਾ। ਪਹਿਲਾਂ ਤਾਂ ਜਿਹੜੇ ਆਗੂ ਆ, ਅਸੀਂ ਵੀ ਆਪਣੇ ਬਚਪਨ ਵਿੱਚ ਦੇਖਦੇ ਰਹੇ ਹਾਂ ਵੀ ਇਹ ਇੱਕ ਮੁੱਖ ਮੁੱਦਾ ਹੁੰਦਾ ਸੀ ਕਿ ਅਸੀਂ ਚੰਡੀਗੜ੍ਹ ਵਾਪਸ ਲੈਣਾ। ਅਸੀਂ ਕਵੀ ਦਰਬਾਰਾਂ ਦੇ ਵਿੱਚ ਵੀ ਜਾਂਦੇ ਰਹੇ ਹਾਂ, ਉੱਥੇ ਕਵੀ ਪਹਿਲਾਂ ਹੀ ਗੱਲ ਸ਼ੁਰੂ ਹੋਈ, ਕੋਈ ਨਾ ਕੋਈ ਕਵੀ ਇਹ ਗੱਲ ਕਰ ਜਾਂਦਾ ਸੀ ਕਿ ਖਿੜਿਆ ਫੁੱਲ ਗੁਲਾਬ ਦਾ, ਚੰਡੀਗੜ੍ਹ ਪੰਜਾਬ ਦਾ। ਅਤੇ ਉੱਧਰੋਂ ਹਰਿਆਣੇ ਵਾਲੇ ਵੀ ਜਿਹੜੇ ਆ ਉਹ ਵੀ ਕਵੀ ਇੱਦਾਂ ਦੇ ਹੁੰਦੇ ਸੀ, ਉਹਨਾਂ ਨੇ ਕਹਿਣਾ ਚੰਡੀਗੜ੍ਹ ਹਮਾਰੋ ਸਾ, ਸਾਰੋ ਕਾ ਸਾਰੋ ਸਾ। ਉਹਨਾਂ ਨੇ ਵੀ ਆਪਣੀਆਂ ਕਵਿਤਾਵਾਂ ਦੇ ਵਿੱਚ ਇਹੀ ਜਾਣੀ ਇੱਕ ਦਾਅਵੇ ਦੀ ਗੱਲ ਕਰਨੀ। ਪਰ ਜਿਹੜੀ ਸੈਂਟਰ ਸਰਕਾਰ ਜਿਸ ਨੇ ਇਹ ਸਥਿਤੀ ਨੂੰ ਕੰਟਰੋਲ ਕਰਨਾ ਸੀ, ਜੇ ਸ਼ਾਇਦ ਇਹਨੂੰ ਸੁਲਝਾਇਆ ਹੁੰਦਾ, ਜੋ ਪੰਜਾਬ ਪਿੱਛੇ ਪੈ ਗਿਆ ਇੰਨਾ ਜ਼ਿਆਦਾ, ਸ਼ਾਇਦ ਇਹ ਪੈਂਦਾ ਨਾ। ਪਰ ਜੋ ਇਹ ਹੁਣ ਹੋ ਰਿਹਾ ਆ, ਜੋ ਕਿਸਾਨ ਅਤੇ ਸਟੂਡੈਂਟ ਜਿਹੜੇ ਆ ਇਕੱਠੇ ਹੋ ਰਹੇ ਆ, ਕੀ ਇੱਕ ਸਟੇਟ ਨੂੰ ਜਾਂ ਸੱਤਾ ਧਿਰ ਨੂੰ ਚੈਲੰਜ ਕਰ ਪਾਉਣਗੇ, ਜਾਂ ਇਹ ਇੱਕ ਉਹੋ ਜਿਹੀ ਸਥਿਤੀ ਬਣ ਸਕਦੀ ਜਿੱਦਾਂ ਦੀ ਨੇਪਾਲ, ਚਾਹੇ ਉਸ ਲੈਵਲ ਦੀ ਨਹੀਂ
ਪਰ ਉਸ ਤਰੀਕੇ ਦੀ ਆ ਕਿ ਜਿਹੜੀ ਜਨਰੇਸ਼ਨ Z ਆ ਰਹੀ ਆ ਉਹ ਚਾਹੁੰਦੀ ਆ ਕਿ ਸਾਡੇ ਜਿਹੜੇ ਹੱਕਾਂ ਦੇ ਉੱਤੇ ਡਾਕਾ ਨਹੀਂ ਪੈਣਾ ਚਾਹੀਦਾ। ਦੇਖੋ ਜੇ ਆਪਾਂ ਆਲੇ ਦੁਆਲੇ ਮੁਲਕਾਂ ਦੀ ਗੱਲ ਕਰੀਏ ਨਾ ਤੇ ਜਨਜ਼ੀ ਦਾ ਜੋ ਵੀ ਰੌਲਾ ਰੱਪਾ ਪਿਆ ਆ ਉਹ ਸਿਰਫ ਕਈ ਵਾਰ ਤਾਂ ਤੁਹਾਨੂੰ ਐਂ ਲੱਗਦਾ ਜਿੱਦਾਂ ਹੁਣ ਬੰਗਲਾਦੇਸ਼ ਦੀ ਗੱਲ ਕਰੀਏ ਲੱਗਦਾ ਉੱਥੇ ਜਨਜ਼ੀ ਵਰਤੀ ਗਈ ਆ। ਉੱਥੇ ਤਾਂ ਜਿਹੜੀਆਂ ਫੋਰਨ ਦੀਆਂ ਏਜੰਸੀਆਂ ਸੀਗੀਆਂ, ਚਲੋ ਆਪਾਂ ਨਾਂ ਨਹੀਂ ਲੈਂਦੇ ਹੈਗੇ, ਉਹ ਆਪਣਾ ਕਾਰਾ ਕਰ ਗਈਆਂ, ਆਪਣਾ ਬੰਦਾ ਬਿਠਾ ਗਈਆਂ। ਅੱਜ ਜਨਜ਼ੀ ਬੈਠੀ ਇਹ ਸੋਚੀ ਜਾਂਦੀ ਹੈ ਕਿ ਅਸੀਂ ਤਾਂ ਪਹਿਲਾਂ ਨਾਲ ਵੀ ਬੱਤਰ ਹੋ ਗਏ, ਹੁਣ ਇਹਨਾਂ ਤੋਂ ਛੁਟਕਾਰਾ ਕਿੱਦਾਂ ਪਾਈਏ। ਇਹੀ ਲੱਗਦਾ ਕਿ ਬੜਾ ਵਧੀਆ ਕੰਮ ਚੱਲ ਰਿਹਾ ਆ, ਉਹਦੇ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ, ਉਸ ਤੋਂ ਬਾਅਦ ਇੱਕ ਇਸ਼ੂ ਬਣ ਜਾਂਦਾ ਆ ਤੇ ਲੋਕ ਜਿਹੜੇ ਆ ਭੜਕ ਉੱਠਦੇ ਆ। ਤੇ ਇਹ ਵੀ ਤਾਂ ਇੱਕ ਉਸ ਤਰੀਕੇ ਦੀ ਆ ਕਿ ਜਨਰੇਸ਼ਨ ਨੂੰ ਦੇਖੋ, ਚੈੱਕ ਕਰੋ। ਇਹ ਹੁਣ ਦੇਖੋ ਜੇ ਤਾਂ ਸੂਬਾ ਸਰਕਾਰ ਦਾ ਕੋਈ ਸਟੈਂਡ ਹੁੰਦਾ, ਤੁਸੀਂ ਚੰਡੀਗੜ੍ਹ ਦੀ ਗੱਲ ਕੀਤੀ, ਆਪਾਂ ਉੱਥੋਂ ਹੀ ਇਸ ਚੀਜ਼ ਨੂੰ ਇਹਨਾਂ ਰਲਗੜ ਕਰ ਦਿੰਦੇ ਹਾਂ। ਇਹ ਪਹਿਲਾਂ ਕਵਿਤਾਵਾਂ 'ਚ ਕੁਛ ਸਾਲ ਹੁੰਦਾ ਸੀਗਾ ਵੀ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ। ਮੈਨੂੰ ਲੱਗਦਾ ਸਰਕਾਰਾਂ ਛੱਡ ਗਈਆਂ ਇਹ ਮੁੱਦਾ, ਛੱਡ ਗਈਆਂ ਮੁੱਦਾ, ਹੁਣ ਤਾਂ ਹੁੰਦੀ ਨਹੀਂ ਉਹੀ ਗੱਲ। ਨਾ ਹੀ ਹੁਣ ਇਹ ਕਵਿਤਾ ਪੜ੍ਹੀ ਜਾਂਦੀ ਆ। ਜੇ ਅਸੀਂ ਪੇਰੈਂਟ ਸਟੇਟ ਹੋਣ ਦੇ ਬਾਵਜੂਦ ਆਪਣੀ ਰਾਜਧਾਨੀ ਗਵਾਉਣ ਨੂੰ ਆਪਾਂ ਨੇ ਹਰੀ ਝੰਡੀ ਦਿੱਤੀ ਹੋਈ ਆ, ਉਹ ਤਾਂ ਯੂਟੀ ਦੀ ਤਿਆਰੀ ਦੇ ਵਿੱਚ ਪੂਰੇ ਹੈਗੇ ਆ। ਇਹਦਾ ਮਤਲਬ ਜਿਹੜਾ ਫਿਰ ਇੱਕ ਸਿੰਗਲ ਯੂਨੀਵਰਸਿਟੀ ਆ ਜਿਹਨੂੰ ਕਹਿ ਲਓ ਕਿ ਸਰਕਾਰੀ ਮਦਦ ਵੀ ਕੇਂਦਰ ਦੀ ਸਭ ਤੋਂ ਵੱਡੀ ਆਉਂਦੀ ਹੈ, ਮੋਰ ਦੈਨ 70% ਉਹਦੇ ਭਰਾ ਦਾ ਪੈਸਾ, ਸਾਡੇ ਵਾਲੇ ਕੋਲ ਤਾਂ 30% ਨਹੀਂ ਉਹਦੇ ਵਿੱਚ ਪਾਇਆ ਜਾਂਦਾ। ਤੇ ਮਤਲਬ ਕਿ ਜੇ ਸੂਬਾ ਸਰਕਾਰ ਹੀ ਨਾਲ ਖੜੀ ਹੈਗੀ ਜਾਂ ਇਹਨਾਂ ਦੇ ਨੁਮਾਇੰਦੇ ਉੱਥੇ ਪੂਰੀ ਤਿਆਰੀ ਕਰਕੇ ਨਹੀਂ ਜਾਂਦੇ ਹੈਗੇ ਜਾਂ ਕੋਈ ਪਲਾਨ ਹੀ ਹੈ ਨਹੀਂਗਾ, ਪਰ ਕਿੰਨਾ ਕੁ ਚਿਰ ਤੱਕ ਤੁਸੀਂ ਡੱਕੀ ਰੱਖੋਗੇ, ਬਹੁਤ ਮੁਸ਼ਕਿਲ ਹੋ ਜਾਏਗਾ। ਸਮੱਸਿਆ ਤਾਂ ਇਹੀ ਆ ਕਿ ਅਸੀਂ ਜਿਹੜੇ ਰਿਸੋਰਸ ਨਹੀਂ ਤਿਆਰ ਕਰ ਪਾਏ, ਅਸੀਂ ਆਪਣੀਆਂ ਸੰਸਥਾਵਾਂ ਨੂੰ ਜਿਹੜਾ ਚਲਾਉਣ ਦੇ ਵਿੱਚ ਅਸਮਰੱਥ ਹੀ ਕਹਿ ਸਕਦੇ ਹਾਂ। ਇਕੱਲਾ ਹੀ ਇਸੇ ਯੂਨੀਵਰਸਿਟੀ ਦਾ ਨਹੀਂ, ਪਟਿਆਲਾ ਯੂਨੀਵਰਸਿਟੀ ਜਿਹੜੀ ਕਿ ਸਾਡੀ ਭਾਸ਼ਾ ਦੇ ਆਧਾਰ ਦੇ ਉੱਤੇ ਯੂਨੀਵਰਸਿਟੀ ਬਣੀ ਆ, ਉਹਦੇ ਉੱਤੇ ਕਿੱਦਾਂ ਬਹੁਤ ਆਰਥਿਕ ਤੌਰ ਦੇ ਉੱਤੇ ਉਹਦੇ ਉੱਤੇ ਵੀ ਸਮੱਸਿਆਵਾਂ ਆ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਤੇ ਸਮੱਸਿਆਵਾਂ ਆ। ਕਹਿ ਲਓ ਕਿ ਹਰ ਯੂਨੀਵਰਸਿਟੀ ਦੇ ਉੱਤੇ ਜਾਂ ਸਾਰੇ ਅਦਾਰੇ ਆ, ਸਰਕਾਰੀ ਕਾਲਜ ਦੇਖ ਲਓ ਕਿ ਸਰਕਾਰ ਦੇ ਕੋਲ ਪੈਸੇ ਹੀ ਹੈ ਨਹੀਂ ਕਿ ਨਵੀਆਂ ਜਿਹੜੇ ਭਰਤੀਆਂ ਆ ਉਹ ਕੀਤੀਆਂ ਜਾ ਸਕਣ। ਜਿਹੜੇ ਪੁਰਾਣੇ ਆ ਉਹਨਾਂ ਦੇ ਮਸਲੇ ਜਿਹੜੇ ਅਜੇ ਵੀ ਲਟਕ ਰਹੇ ਆ। ਤੇ ਉਹ ਅਸਲ ਵਿੱਚ ਤਾਂ ਇੱਥੇ ਆ ਜਾਂਦਾ ਕਿ ਆਰਥਿਕ ਤੌਰ ਦੇ ਉੱਤੇ ਪੰਜਾਬ ਕਾਫੀ ਪਛੜ ਗਿਆ। ਹੁਣ ਸਰਕਾਰਾਂ ਕਈ ਵਾਰੀ ਜੇ ਚਾਹੁਣ ਵੀ ਸ਼ਾਇਦ ਤਾਂ ਵੀ ਉਹ ਅੱਗੇ, ਤੁਸੀਂ ਕਹਿੰਦੇ ਆਰਥਿਕ ਤੌਰ ਤੇ ਪਛੜ ਗਿਆ, ਪਰ ਚੰਡੀਗੜ੍ਹ ਦੇ ਵਿੱਚ ਹੀ ਸਾਡੇ ਦੇ ਨਾ ਹੁਣ ਤੱਕ ਇਹ ਚੱਲਦਾ ਸੀ ਨਾ ਪੰਜਾਬ ਯੂਨੀਵਰਸਿਟੀ ਆ। ਹੁਣ ਜਿਹੜੀ ਚੰਡੀਗੜ੍ਹ ਯੂਨੀਵਰਸਿਟੀ ਬਣ ਗਈ ਆ ਉਹ ਵੀ ਤਾਂ ਹੁਣ ਕਾਰਪੋਰੇਟ ਘਰਾਣਿਆਂ ਦੇ ਪੈਸੇ ਨਾਲ ਬਣੀ ਆ। ਉੱਥੇ ਸਟੂਡੈਂਟ ਇੱਥੇ ਨਾਲੋਂ ਵੀ ਜ਼ਿਆਦਾ ਆ, ਉੱਥੇ ਜ਼ਿਆਦਾ ਫੀਸਾਂ ਦੇ ਕੇ ਵੀ ਉਹ ਪੜ੍ਹਨ ਨੂੰ ਤਿਆਰ ਆ। ਇਹ ਸਰਕਾਰੀ ਯੂਨੀਵਰਸਿਟੀ ਆ, ਇਹਦਾ ਸਟੈਂਡਰਡ ਹਜੇ ਵੀ ਬਰਕਰਾਰ ਆ, ਫੀਸਾਂ ਵੀ ਘੱਟ ਆ, ਲੇਕਿਨ ਇਹ ਖਟਾਈ 'ਚ ਪਈ ਹੋਈ ਆ। ਸੋ ਸਾਡੀ ਅਸਲ ਦੇ ਵਿੱਚ ਵਿਉਂਤੇ ਹੀ ਕੋਈ ਹੈ ਨਹੀਂ ਗੀ। ਇਹ ਅਸਲ 'ਚ ਪਹਿਲਾਂ ਸੂਬਾ ਸਰਕਾਰ ਨੇ ਖੜਨਾ ਹੁੰਦਾ ਆ। ਸੂਬਾ ਸਰਕਾਰ ਖੜੂਗੀ ਤਾਂ ਲੋਕਾਂ ਨੂੰ ਉੱਥੇ ਬਲ ਮਿਲਦਾ ਆ। ਸੋ ਇਹ ਹੁਣ 17 ਤਰੀਕ ਨੂੰ ਦੇਖੋ ਵੀ ਇਹ ਕੀ ਸੱਪ ਕੱਢਦੇ ਆ। ਜੇ ਉਹ ਸੱਪ ਕੱਢ ਗਏ ਆ ਫਿਰ ਚੰਡੀਗੜ੍ਹ ਵੀ ਛੱਡਿਆ ਸੀ, ਫਿਰ ਯੂਨੀਵਰਸਿਟੀ ਵੀ ਛੱਡ ਦਿਓ, ਫਿਰ ਹੌਲੀ ਹੌਲੀ ਪਟਿਆਲੇ ਵਾਲੀ ਵੀ ਛੱਡ ਦਿਓ। ਵੈਸੇ ਤਾਂ ਹੁਣ ਅੰਗਰੇਜ਼ਾਂ ਨੇ ਬਣਾਈ ਸੀਗੀ ਇਹ। ਫਿਰ ਕੋਈ ਨਾ ਕੋਈ ਬਹਾਨਾ ਤਾਂ ਲੱਭਾਂਗੇ। ਪਰ ਅੱਗੇ ਤਾਰਨ ਦੀ ਚੋਣ ਜਿਹੜੀ ਜਿਮਨੀ ਚੋਣ ਹੋਈ ਆ, ਵੈਸੇ ਤਾਂ ਇਹ ਸਰਕਾਰ ਦੇ ਵਿੱਚ ਬਹੁਤ ਸਾਰੀਆਂ ਜਿਮਨੀ ਚੋਣਾਂ ਹੋਈਆਂ ਤੇ ਇੱਥੇ ਵੀ ਆਪਣੇ ਜਿਹੜੇ MLA ਸਾਹਿਬ ਸੀਗੇ, ਸੋਹਲ ਸਾਹਿਬ, ਉਹਨਾਂ ਦੀ ਡੈਥ ਹੋ ਜਾਂਦੀ ਆ ਤੇ ਉਸ ਤੋਂ ਬਾਅਦ ਜਿਹੜੀ ਇਹ ਜਿਮਨੀ ਚੋਣ ਹੁੰਦੀ ਆ। ਪਰ ਇਹ ਜਿਮਨੀ ਚੋਣ ਕਾਫੀ ਮਾਇਨਿਆਂ ਦੇ ਵਿੱਚ ਇਹ ਇੱਕ ਚੈਲੰਜਿੰਗ ਰਹੀ ਆ। ਇੱਕ ਤਾਂ ਇਹ ਆ ਕਿ ਪੰਥਕ ਹਲਕਾ ਹੋਣ ਦੇ ਕਰਕੇ ਸਰਕਾਰਾਂ ਇਹ ਵੀ ਦੇਖਣੀ ਚਾਹੁੰਦੀਆਂ ਵੀ ਅਜੇ ਵੀ ਪੰਥਕ ਰੁਝਾਨ ਕਿੰਨਾ ਕੁ ਤਾਰਨ ਸੀਟ ਦੇ ਉੱਤੇ। ਪਰ ਦੂਜੇ ਪਾਸੇ ਇਹ ਵੀ ਆ ਕਿ 60% ਤੋਂ ਜ਼ਿਆਦਾ ਜਿਹੜੀ ਵੋਟਿੰਗ ਆ ਇੱਥੇ ਹੋਈ ਆ। ਅਤੇ ਤੁਸੀਂ ਕੀ ਦੇਖਦੇ ਹੋ ਕਿ ਜਿਸ ਤਰੀਕੇ ਦੇ ਨਾਲ ਕਾਂਗਰਸ ਤੋਂ ਹੀ ਪਹਿਲਾਂ ਸਟਾਰਟ ਕਰ ਲੈਂਦੇ, ਕਾਂਗਰਸ ਨੇ ਜਿਸ ਤਰੀਕੇ ਨੇ ਰਾਜਾ ਵੜਿੰਗ ਨੇ ਬਿਆਨ ਦਿੱਤੇ ਆ, ਉਹ ਸ਼ਾਇਦ ਇੱਕ ਸ਼ੋਭਾ ਨਹੀਂ ਦਿੰਦੇ। ਕੁਛ ਕੁ ਬਿਆਨ ਇੱਦਾਂ ਦੇ ਹੋ ਗਏ ਆ ਵੀ ਇੱਕ ਜਿਹੜਾ ਸਟੇਟ ਦਾ ਪ੍ਰਧਾਨ ਹੋਵੇ ਅਤੇ ਉਹਦੇ ਗੱਲ ਕਰਨ ਦਾ ਲਹਿਜ਼ਾ, ਕਿਉਂਕਿ ਆਪਣੀ ਜਿਹੜੀ ਇਹ ਵਾਰਤਾਲਾਪ ਜਾਂ ਇੱਕ ਭਾਸ਼ਣ ਦੇਣ ਦੀ ਜਿਹੜੀ ਕਲਾ ਆ ਉਹਦੇ ਕਰਕੇ ਅੱਗੇ ਗਏ ਸੀ। ਪਰ ਮੂੰਹ ਦੇ ਵਿੱਚੋਂ ਜੋ ਆਇਆ ਸ਼ਬਦ ਉਹ ਬੋਲ ਦੇਣਾ ਸ਼ਾਇਦ ਇਹ ਵੀ ਪਿੱਛੇ ਲੈ ਗਿਆ ਉਹਨਾਂ ਨੂੰ। ਜੀ, ਰਾਜਾ ਵੜਿੰਗ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿਉਂਕਿ ਇਸ ਟਾਈਮ ਸੁਰਖੀਆਂ ਦੇ ਵਿੱਚ ਰਾਜਾ ਵੜਿੰਗ ਆਏ ਹੋਏ ਨੇ। ਦੇਖੋ ਪਹਿਲੀ ਗੱਲ ਤਾਂ ਇਹ ਆ ਕਿ ਇਹ ਹੈਗੀ ਜਿਮਨੀ ਚੋਣ, ਠੀਕ ਆ। ਇਹ ਜਿਮਨੀ ਚੋਣ ਕੋਈ ਜਿੱਤਦਾ ਜਾਂ ਹਾਰਦਾ, ਮੇਰੇ ਖਿਆਲ 2027 ਤੱਕ ਜਾਂਦੇ ਮੇਰੇ ਖਿਆਲ ਲਾਸਟ ਹੀ ਹੋਣੀ ਆ ਇਹ ਜਿਮਨੀ ਚੋਣ। ਅਤੇ ਇਹਦਾ ਵੈਸੇ ਫਰਕ ਨਹੀਂ ਕੋਈ ਪੈਣਾ ਹੈਗਾ ਕਿਸੇ ਨੂੰ ਵੀ। ਪਰ ਇਹ ਕਹਿ ਲਓ ਵੀ ਹਰੇਕ ਪਾਰਟੀ ਨੇ ਨਾ ਇਹਨੂੰ ਇੱਕ ਕਹਿ ਲਓ ਵੀ ਚਿਰਾਗ ਬਣਾ ਲਿਆ ਕਿ ਜੇ ਅਸੀਂ ਇਹਦੇ ਵਿੱਚ ਸਕਸੈਸ ਕਰ ਗਏ ਨਾ ਤਾਂ ਅਸੀਂ ਇਹ ਡਿਕਲੇਅਰ ਕਰ ਦੇਣਾ ਲੈ ਵੀ 27 ਦੀਆਂ ਚੋਣਾਂ ਸਾਡੀਆਂ ਹੀ ਆ। ਸੋ ਚੈਲੰਜ ਹਰੇਕ ਪਾਰਟੀ ਨੇ ਉਹਨੂੰ ਚੈਲੰਜ ਬਣਾਇਆ ਹੋਇਆ ਆ, ਉਹਦੇ ਕਰਕੇ ਜ਼ਿਆਦਾ ਆਰਾਮ ਰੌਲਾ ਪੈਣ ਡਿਆ। ਵੈਸੇ ਇਹਦਾ ਕੋਈ ਫਰਕ ਨਹੀਂ ਪੈਣਾ ਹੈਗਾ। ਉਹ ਤਾਂ ਸਿਰਫ ਇਹ ਆ ਕਿ ਜਿੱਦਾਂ ਸ਼੍ਰੋਮਣੀ ਕਮੇਟੀ ਆ ਉਹਨੂੰ ਵੀ ਇੱਕ ਸੰਜੀਵਨੀ ਬੂਟੀ ਚਾਹੀਦੀ ਆ ਜੀ, ਕਿ ਜਿਸ ਤਰੀਕੇ ਦੇ ਨਾਲ ਨਿਗਾਰ ਗਿਆ, ਜ਼ਮਾਨਤਾਂ ਜ਼ਬਤ ਹੁੰਦੀਆਂ ਰਹੀਆਂ। ਜੀ, ਕਾਂਗਰਸ ਵੀ ਇੱਕ ਸ਼ੋਅ ਕਰਨਾ ਚਾਹੁੰਦੀ ਆ ਵੀ ਜੇ ਅਸੀਂ ਜਿੱਤ ਜਾਂਦੇ ਹਾਂ, ਦੇਖੋ ਜੇ ਅਸੀਂ ਤਾਂ ਸੱਤਾ ਦੇ ਵਿੱਚ ਆਮ ਆਦਮੀ ਪਾਰਟੀ ਆ ਫਿਰ ਵੀ ਅਸੀਂ ਜਿੱਤ ਗਏ ਹਾਂ। ਜੀ, ਜੇ ਅਸੀਂ ਇੱਦਾਂ ਜਿੱਤ ਸਕਦੇ ਹਾਂ 2027 ਤਾਂ ਸਾਡਾ ਹੀ ਇੱਕ ਤਰ੍ਹਾਂ ਦੇ ਨਾਲ ਵਰਕਰਾਂ ਦੇ ਵਿੱਚ ਮਨੋਬਲ ਵਧਾਉਣ ਦੇ ਲਈ ਇਹ ਜ਼ਰੂਰ ਹੈਗਾ। ਇਹ ਇਕੱਲਾ ਵਰਕਰਾਂ ਦੇ ਵਿੱਚ ਹੀ ਮਨੋਬਲ ਨਹੀਂ ਹੈਗਾ, ਇਹਦੇ ਵਿੱਚ ਨਾ ਨਲਾਇਕੀ ਲੁਕੀ ਹੁੰਦੀ ਹੈ।
ਤੁਸੀਂ ਜਿਮਨੀ ਜ਼ਿਆਦਾਤਰ ਤਾਂ ਤੁਹਾਨੂੰ ਜਿਮਨੀ ਚੋਣਾਂ ਦੇਖਣ ਨੂੰ ਮਿਲੀਆਂ ਨਾ ਜੀ ਜਿਮਨੀ ਚੋਣਾਂ ਜਿੰਨੀਆਂ ਵੀ ਹੋ ਕੇ ਹਟੀਆਂ ਮੇਰੇ ਖਿਆਲ ਪੰਜਵੀਂ ਕਿਹਾ ਇਹਦੇ ਵਿੱਚ ਤੁਸੀਂ ਗੌਰ ਕਰਿਓ ਪੰਜਾਬ ਦੇ ਮੁੱਦੇ ਗਾਇਬ ਆ ਕਿਤੇ ਵੀ ਕੋਈ ਲੁਧਿਆਣੇ ਵਾਲੇ ਤੁਸੀਂ ਚੱਕ ਲੈ ਦੇ ਲਿਓ ਜੰਦਰ ਵਾਲੇ ਚੱਕ ਕੇ ਦੇ ਲਿਓ ਪੰਜਾਬ ਦੇ ਮੁੱਦੇ ਗਾਇਬ ਆ ਨਿੱਜੀ ਬਿਆਨਬਾਜ਼ੀ ਤੇ ਪਲੱਸ ਉਹ ਗੱਲਾਂ ਹੁੰਦੀਆਂ ਨੇ ਜਿੱਥੇ ਕਦੇ ਪੰਥ ਨੂੰ ਲੈ ਆਉਂਦੇ ਆ ਜਾਂ ਪੰਥ ਦੇ ਸ਼ਹੀਦਾਂ ਨੂੰ ਲੈ ਆਉਂਦੇ ਜਾਂ ਸਿਪਾਹੀਆਂ ਨੂੰ ਲੈ ਆਉਂਦੇ ਆ ਜਿਹੜੀ ਪੰਜਾਬ ਨਾਲ ਸੰਬੰਧਿਤ ਗੱਲਾਂ ਤੇ ਪਾਣੀਆਂ ਦਾ ਮੁੱਦਾ ਉਹਦੀ ਐਜੂਕੇਸ਼ਨ ਦਾ ਮੁੱਦਾ ਸਿਹਤ ਦਾ ਮੁੱਦਾ ਆ ਜਾਂ ਹੋਰ ਵੀ ਨਸ਼ਿਆਂ ਦਾ ਮੁੱਦਾ ਆ ਉਹਦੇ ਬਾਰੇ ਕੋਈ ਖੁੱਲ੍ਹ ਕੇ ਕੋਈ ਪਾਰਟੀ ਬੋਲਣ ਨੂੰ ਤਿਆਰ ਨਹੀਂ ਇਸ ਕਰਕੇ ਇਹਨਾਂ ਨੇ ਜਾਣ ਬੁੱਝ ਕੇ ਇਹਨੂੰ ਨਾ ਇੱਕ ਹਊਆ ਬਣਾ ਲਿਆ ਕਿ ਜੇ ਅਸੀਂ ਇਹ ਵਾਲੀ ਜੋ ਜਿੱਤ ਗਈ ਨਾ ਤਾਂ ਬਸ ਉਹ ਮੋਹਰੇ ਸਮਝ ਲਓ ਕਿ ਅਸੀਂ ਲਾਤੇ ਪੋਸਟ ਪੂਰੇ ਪੰਜਾਬ ਦੇ ਵਿੱਚ ਕਿ ਬਸ ਹੁਣ ਅਸੀਂ ਹਾਂ ਸੋ ਹੈਗੀ ਤਾਂ ਇਹ ਹਨੇਰ ਕਰਦੀ ਆ ਖੈਰ ਪੰਜਾਬ ਦੇ ਲੋਕ ਕਹਿ ਲਓ ਕਿ ਥੋੜ੍ਹਾ ਗੌਰ ਵੀ ਕਰ ਰਹੇ ਆ ਸੋ ਉਸ ਹਿਸਾਬ ਦੇ ਨਾਲ ਆਪਣਾ ਫੈਸਲਾ ਲੈਣਗੇ ਆਪਾਂ ਕਾਂਗਰਸ ਤੋਂ ਸ਼ੁਰੂਆਤ ਕਰਦੇ ਹਾਂ ਕਾਂਗਰਸ ਜਦੋਂ ਤਰਨਤਾਰਨ ਦੇ ਵਿੱਚ ਕੁੱਦੀ ਸੀ ਤਾਂ ਉਦੋਂ ਐਂ ਲੱਗਦਾ ਸੀਗਾ ਵੀ ਇਹ ਜਿੱਤਣ ਦੀ ਤਿਆਰੀ 'ਚ ਕੁੱਦੀ ਆ ਉਹ ਵੀ ਇਹੀ ਚਾਹੁੰਦੇ ਹੋਣਗੇ ਕਿ ਆਹ ਜਿੱਤ ਦਰਜ ਕਰਾ ਦਈਏ ਤਾਂ ਇਹ ਜਿੱਤ ਨੂੰ ਮੁੱਢ ਰੱਖ ਕੇ ਆਪਾਂ 27 ਦਾ ਪ੍ਰਚਾਰ ਕਰਾਂਗੇ ਸ਼ਾਇਦ ਲੋਕ ਸਾਡੇ ਨਾਲ ਜੁੜ ਜਾਣਗੇ ਕਿਉਂਕਿ ਐਂਡ ਵਾਲੀ ਚੀਜ਼ ਐਂਡ ਵਾਲਾ ਜਿਹੜਾ ਖਿਡਾਰੀ ਹੁੰਦਾ ਉਹ ਜ਼ਿਆਦਾ ਅੱਖਾਂ 'ਚ ਵਿੱਚ ਹੁੰਦਾ ਆ ਲੇਕਿਨ ਤੁਸੀਂ ਬਿਆਨਬਾਜ਼ੀ ਦੀ ਗੱਲ ਕੀਤੀ ਆ ਮੈਂ ਇੱਥੇ ਮੇਰੇ ਦੋ ਰਾਵਾਂ ਨੇ ਦਲਜੀਤ ਜੀ ਮੈਂ ਸਾਰੀਆਂ ਬਿਆਨਬਾਜ਼ੀਆਂ ਦੇਖੀਆਂ ਪਿਛਲੇ 15-20 ਦਿਨਾਂ ਦੀਆਂ ਰਾਜਾ ਵੜਿੰਗ ਉਹਨਾਂ ਦੀਆਂ ਇਹ ਨਹੀਂ ਕਿ ਰਾਜਾ ਵੜਿੰਗ ਕੋਈ ਕਹਿ ਲਓ ਵੀ ਚੱਲਦੀ ਬੱਸ 'ਚ ਇੱਕਦਮ ਸਵਾਰ ਹੋ ਗਿਆ ਤਾਂ ਇਹ ਧਰਾਤਲ ਤੋਂ ਹੀ ਆ ਹੌਲੀ ਹੌਲੀ ਕਰਕੇ ਜੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਇਹਨੂੰ ਬੋਲਣ ਦਾ ਤਜਰਬਾ ਨਹੀਂ ਹੈਗਾ ਕਈ ਵਾਰ ਰਾਜਾ ਵੜਿੰਗ ਇੰਨਾ ਜ਼ਿਆਦਾ ਸੱਚ ਬੋਲ ਜਾਂਦਾ ਨਾ ਉਹਨੂੰ ਕਬੂਲ ਕਰਨਾ ਵੀ ਚੰਗਾ ਲੱਗਦਾ ਕਿ ਯਾਰ ਇੰਨਾ ਕਿਉਂ ਸੱਚ ਬੋਲ ਗਿਆ ਬਾਕੀ ਲੀਡਰ ਤਾਂ ਇੰਨਾ ਸੱਚ ਬੋਲਦੇ ਨਹੀਂ ਹੈਗੇ ਨਸ਼ਿਆਂ ਦੇ ਉੱਪਰ ਕਈ ਵਾਰ ਬਹੁਤ ਸੱਚ ਇਹ ਬਿਆਨਬਾਜ਼ੀ ਕਰ ਗਏ ਆ ਰਵਾਇਤੀ ਨਸ਼ਿਆਂ ਨੂੰ ਸਿੰਥੈਟਿਕ ਨਸ਼ਿਆਂ ਦੇ ਨਾਲ ਇਹਨਾਂ ਕੋਲੈਬੋਰੇਟ ਕੀਤਾ ਆ ਉਹ ਲੱਗਦਾ ਵੀ ਕਰਨਾ ਕਰਾਉਣਾ ਤਾਂ ਤੁਸੀਂ ਕੁਝ ਹੈ ਨਹੀਂਗਾ ਹੈਗੀ ਤਾਂ ਬਿਆਨਬਾਜ਼ੀ ਲੇਕਿਨ ਤੂੰ ਬਾਹਲਾ ਹੀ ਸੱਚ ਬੋਲ ਗਿਆ ਚਲੋ ਉਹ ਚੀਜ਼ਾਂ ਹਜ਼ਮ ਹੋ ਜਾਂਦੀਆਂ ਲੇਕਿਨ ਜਿਹੜੀ ਆਹ ਆ ਵੀ ਉਹ ਨਿਆਣਿਆਂ ਦੇ ਉੱਪਰ ਉਹ ਗੁੱਟੀ ਨੂੰ ਕੁਛ ਹੋਰ ਲਹਿਜੇ ਦੇ ਨਾਲ ਪਲੋਸ ਦਿੱਤਾ ਖੈਰ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਉਹਨਾਂ ਨੇ ਕੋਈ ਉਹ ਕੁਛ ਅਪਮਾਨ ਕੀਤਾ ਪਰ ਉਹ ਕਈ ਵਾਰ ਜੈਸਟਰਸ ਇੱਦਾਂ ਦੇ ਬਣ ਜਾਂਦੇ ਨੇ ਜਾਂ ਹਾਵ ਭਾਵ ਬਣ ਜਾਂਦੇ ਨੇ ਜਾਂ ਉੱਥੇ ਕੁਛ ਕੈਮਰੇ ਦਿਖੇ ਇਹੋ ਜਿਹੇ ਬਣ ਜਾਂਦੀ ਆ ਸਵਾਲ ਉੱਠ ਜਾਂਦਾ ਆ ਦੂਸਰਾ ਹੁਣ ਜਿਹੜੀ ਇਹ ਬਿਆਨਬਾਜ਼ੀ ਕਰਦੇ ਆ ਇਹ 'ਚ ਕੋਈ ਸ਼ੱਕ ਨਹੀਂ ਜਦੋਂ ਤੁਸੀਂ ਕਿਸੇ ਜਾਤੀ ਦੇ ਉੱਪਰ ਵਰਗ ਦੇ ਉੱਪਰ ਬਿਆਨਬਾਜ਼ੀ ਕਰ ਜਾਂਦੇ ਹੋ ਜਾਂ ਤੁਹਾਨੂੰ ਮੁਹਾਵਰੇ ਨਹੀਂ ਫਿੱਟ ਕਰਨੇ ਆਉਂਦੇ ਕਿ ਪਿੰਡ ਦਾ ਤਾਂ ਕੁੱਤਾ ਮਾਰ ਨਹੀਂ ਹੁੰਦਾ ਤੂੰ ਤਾਂ ਸਾਡਾ ਕੈਂਡੀਡੇਟ ਆ ਦਰਅਸਲ ਉਹ ਕਹਿਣ ਦਾ ਲਹਿਜਾ ਗਲਤ ਹੋ ਗਿਆ ਨਾ ਤੁਸੀਂ ਪਾਰਟੀ ਨੂੰ ਵੀ ਇਹਦਾ ਮਤਲਬ ਭੰਡ ਦਿੱਤਾ ਉਹ ਜਿਹੜਾ ਨਾਲ ਖੜਾ ਕੈਂਡੀਡੇਟ ਉਹਨੂੰ ਵੀ ਭੰਡ ਦਿੱਤਾ ਤੁਹਾਨੂੰ ਸਵਾਦ ਆਈ ਜਾਣ ਡਿਆ ਤੇ ਲੋਕੀ ਵੀ ਉੱਥੇ ਤਾੜੀਆਂ ਮਾਰੀ ਜਾਣ ਡਿਆ ਇੱਥੇ ਹੀ ਆ ਵੀ ਲੋਕ ਸ਼ਾਇਦ ਉਦੋਂ ਲੋਕਾਂ ਨੂੰ ਵੀ ਨਹੀਂ ਜੋ ਇਹਨਾਂ ਦੀ ਭਾਵਨਾ ਇਹਨਾਂ ਨੂੰ ਵੀ ਨਹੀਂ ਪਤਾ ਲੱਗ ਰਿਹਾ ਵੀ ਮੈਂ ਕੀ ਕਹਿਣਾ ਚਾਹ ਰਿਹਾ ਕਿਉਂਕਿ ਮੁੱਦਾ ਹੈ ਨਹੀਂ ਪੰਜਾਬ ਦਾ ਕੋਈ ਵੀ ਲੋਕ ਆ ਉਹ ਵੀ ਨਹੀਂ ਪਤਾ ਵੀ ਕੀ ਕਹਿ ਰਿਹਾ ਇਹ ਮੁੱਦੇ ਅਸਲ 'ਚ ਪੰਜਾਬ ਦੇ ਗਾਇਬ ਨੇ ਸੋ ਇੱਦਾਂ ਦੀ ਜਿਹੜੀ ਹਲਕੀ ਫੁਲਕੀ ਜਿਹੀਆਂ ਗੱਲਾਂ ਆ ਉਹ ਮੂੰਹ 'ਚੋਂ ਨਿਕਲ ਜਾਂਦੀਆਂ ਨੇ ਜਾਂ ਖੁਦ ਕਰ ਵੀ ਲੈਂਦੇ ਹੋਣਗੇ ਪਰ ਜਿਹੜੀ ਬੂਟਾ ਸਿੰਘ ਦੇ ਉੱਪਰ ਬਿਆਨਬਾਜ਼ੀ ਕਰ ਦਿੱਤੀ ਆ ਉਹਨੇ ਕਾਂਗਰਸ ਨੂੰ ਯਕੀਨਨ ਡੈਂਟ ਪਾਇਆ ਹੀ ਪਾਇਆ ਆ ਹੋ ਸਕਦਾ ਕਿ ਆਉਂਦੇ ਹੁਣ 27 ਤੱਕ ਜਿਹੜੀ ਹਾਈ ਕਮਾਂਡ ਇਹ ਸੋਚੇ ਕਿ ਰਾਜਾ ਵੜਿੰਗ ਨੂੰ ਥੋੜ੍ਹਾ ਜਿਹਾ ਥੱਲੇ ਕਰੋ ਜਾਂ ਪਾਸੇ ਕਰੋ ਹੋ ਸਕਦਾ ਮਜਬੂਰਨ ਮੇਰੀ ਕਿਆਸ ਰਾਈ ਆ ਕਿ ਉਹ ਫਿਰ ਕੋਈ ਐਸੀ ਚਿਹਰਾ ਲੈ ਕੇ ਕਿਉਂਕਿ ਡੈਂਟ ਉੱਥੇ ਪਿਆ ਨਾ ਉਹ ਐਸੀ ਚਿਹਰਾ ਲੈ ਕੇ ਕਾਂਗਰਸ ਥੋੜ੍ਹੀ ਫਿਰ ਮੂਹਰੇ ਆਵੇ ਅਤੇ ਰਾਜਾ ਵੜਿੰਗ ਨੂੰ ਪਿੱਛੇ ਕਰੇ ਅਤੇ ਐਸੀ ਚਿਹਰਾ ਤਾਂ ਫਿਰ ਤੁਹਾਨੂੰ ਪਤਾ ਹੀ ਆ ਫਿਰ ਆਪਣੇ ਸਾਬਕਾ CM ਚੰਨੀ ਸਾਹਿਬ ਹੀ ਹੋਣਗੇ ਤੇ ਇੱਦਾਂ ਦੇ ਮਤਲਬ ਕਿ ਕਿਆਸ ਰਾਈਆਂ ਲੱਗ ਸਕਦੀਆਂ ਨੇ ਤੇ ਜੇ ਆਪਾਂ ਥੋੜ੍ਹਾ ਜਿਹਾ ਹੋਰ ਅੱਗੇ ਚੱਲੀਏ ਜਿਹੜੀਆਂ ਹੁਣ ਇਹ ਤਰਨ ਦੀਆਂ ਦੇਖੋ 14 ਨੂੰ ਤਾਂ ਰਿਜ਼ਲਟ ਆ ਜਾਣੇ ਨੇ ਹਾਂਜੀ ਇਸ ਟਾਈਮ ਸਾਰਾ ਮਾਜਰਾ ਕੈਦ ਹੋਇਆ ਪਿਆ 1,92,000 ਵੋਟਰ ਸੀਗੇ ਕਹਿੰਦੇ ਵੀ ਬੰਦੇ ਥੋੜ੍ਹੇ ਜ਼ਿਆਦਾ ਭੁਗਤੇ ਆ ਜਨਾਨੀਆਂ ਘੱਟ ਭੁਗਤੀਆਂ ਆ ਚਲੋ ਜਿੱਦਾਂ ਵੀ ਹੈਗਾ 222 ਪੋਲਿੰਗ ਜਦੋਂ ਖੁੱਲ੍ਹਣਗੇ ਤਾਂ ਪਤਾ ਲੱਗ ਜਾਏ ਵੀ ਕਿੱਥੋਂ ਕੀ ਨਿਕਲਿਆ ਹੁਣ ਬਿਹਾਰ ਦੀ ਉੱਧਰ ਸ਼ੁਰੂਆਤ ਹੋਈ ਉੱਥੇ ਇੱਧਰ ਸਾਡੀ ਤਾਂ ਚਲੋ ਆਲ ਓਕੇ ਹੀ ਹੋ ਗਈ ਆ ਥੋੜ੍ਹਾ ਜਿਹਾ ਜਿੱਦਾਂ ਹੁੰਦਾ ਨਾ ਵੀ ਜਦੋਂ ਆਪਾਂ ਕਹਿੰਦੇ ਵੀ ਰੁਝਾਨ ਕਿੱਦਾਂ ਦੇ ਆ ਬੇਸਿਕਲੀ ਤਾਂ ਆਪਾਂ ਹੁਣ ਜੇ ਪੰਜਾਬ ਵਾਲੇ ਲੋਕਾਂ ਨੂੰ ਅੱਜ ਆਪਾਂ ਪੁੱਛੇ ਹਾਂ ਵੀ ਤਰਨ ਦਾ ਕੀ ਬਣਿਆ ਉਹ ਕਹਿਣਗੇ ਵੀ ਦੱਸੋ ਭਾਈ ਕੌਣ ਜਿੱਤੂਗਾ ਪਹਿਲਾ ਸਵਾਲ ਇਹੀ ਆਉਂਦਾ ਆ ਹਰੇਕ ਬੰਦੇ ਨੂੰ ਹੁੰਦਾ ਕਿ ਸਾਡੀ ਪਾਰਟੀ ਜਿੱਤੂ ਜਾਂ ਸਾਡਾ ਬੰਦਾ ਜਿੱਤੂਗਾ ਇੱਥੇ ਥੋੜ੍ਹੀ ਜਿਹੀ ਮੈਨੂੰ ਇਲੈਕਸ਼ਨ ਕਮਿਸ਼ਨ ਦੀ ਥੋੜ੍ਹੀ ਵੀ ਵੱਡੀ ਮੈਨੂੰ ਨਲਾਇਕੀ ਵੀ ਲੱਗਦੀ ਆ ਜਦੋਂ ਆਪਾਂ ਕਹਿੰਦੇ ਹੁੰਦੇ ਹਾਂ ਨਾ ਵੀ ਜਿਹੜੇ ਐਗਜ਼ਿਟ ਪੋਲ ਆਪਾਂ ਕਹਿੰਦੇ ਵੀ ਕਿੱਦਾਂ ਦਾ ਰੁਝਾਨ ਬਣ ਰਿਹਾ ਆ ਆਪਾਂ ਕਹਿੰਦੇ ਵੀ ਸ਼ਾਇਦ ਇਲੈਕਸ਼ਨ ਕਮਿਸ਼ਨ ਦੇ ਵਿੱਚੋਂ ਇਨਫੋਰਮੇਸ਼ਨ ਨਿਕਲ ਕੇ ਆਉਂਦੀ ਹੈ ਨਹੀਂ ਜਦੋਂ ਉੱਥੇ ਵੋਟਾਂ ਪੈਣ ਡਈਆਂ ਆ ਉੱਥੇ ਪੱਤਰਕਾਰ ਵਗੈਰਾ ਬੈਠੇ ਹੁੰਦੇ ਆ ਜਾਂ ਬਾਹਰ ਪੱਤਰਕਾਰ ਬੈਠੇ ਆ ਪਾਰਟੀਆਂ ਦੇ ਅੰਦਰ ਬੰਦੇ ਬੈਠੇ ਹੁੰਦੇ ਉਹ ਅੱਖੀਂ ਦੇਖ ਰਹੇ ਹੁੰਦੇ ਵੀ ਰੁਝਾਨ ਕਿੱਦਾਂ ਚੱਲਦੇ ਆ ਉਹ ਨਾਲੋਂ ਨਾਲ 2-2 4-4 ਘੰਟਿਆਂ ਦੇ ਵਿੱਚ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਅਸਲ ਦੇ ਵਿੱਚ ਰੁਝਾਨ ਉੱਥੋਂ ਪਤਾ ਲੱਗਦਾ ਹੁੰਦਾ ਜਿਹੜਾ ਇਲੈਕਸ਼ਨ ਕਮਿਸ਼ਨ ਆ ਚੋਣ ਕਮਿਸ਼ਨਰ ਆ ਉਹਨਾਂ ਨੇ ਤਾਂ ਜਦੋਂ ਵੋਟ ਇੱਕ ਦਿਨ ਦੀ ਪੂਰੀ ਪੈ ਗਈ ਆ ਆਪਾਂ ਕਹਿੰਦੇ ਵੀ ਇਹ 2 ਹਿੱਸਿਆਂ 'ਚ ਬਣੀ ਜਾਂ 3 ਹਿੱਸਿਆਂ 'ਚ ਬਣੀ ਉਹਨਾਂ ਨੇ ਤਾਂ ਐਂਡ ਦੇ ਵਿੱਚ ਜਾ ਕੇ ਬਿਆਨਬਾਜ਼ੀ ਕਰਨੀ ਨਾ ਸ਼ਾਮ ਨੂੰ ਕਿ ਇੰਨਾ ਕੁ ਉੱਥੇ ਹੋਇਆ ਆ ਸੋ ਜੇ ਆਪਾਂ ਇਹਨਾਂ ਪੱਤਰਕਾਰਾਂ ਦੀ ਗੱਲ ਕਰੀਏ ਉਹਨਾਂ ਦੇ ਤਾਂ ਹਿਸਾਬ ਨਾਲ ਇਸ ਤਰ੍ਹਾਂ ਦਾ ਵੀ ਦੇਖੋ ਸ਼੍ਰੋਮਣੀ ਅਕਾਲੀ ਦਲ ਦਾ ਪੇਚਾ ਪੈ ਗਿਆ
ਪੰਥ ਵਰਸਸ ਪੰਥ ਦੇ ਸਿਪਾਹੀ। ਉਹ ਕਿਉਂਕਿ ਸੁਖਬੀਰ ਬਾਦਲ ਦੀ ਬਿਆਨਬਾਜ਼ੀ ਵੀ ਸੀਗਾ ਵੀ ਸ਼ਾਇਦ ਇਹ ਤੋਂ ਇਹ ਵੀ ਪਤਾ ਲੱਗੇ ਕਿ ਜਿਹੜਾ ਅਸਲੀ ਧਰਾਤਲ ਤੇ ਹੁਣ ਅਕਾਲੀ ਦਲ ਹੈ ਕਿਹੜਾ, ਕਿਉਂਕਿ ਇਹ ਵੀ ਇੱਕ ਇਸ ਚੋਣ ਨੇ ਨਸ਼ਰ ਕਰ ਦੇਣਾ। ਇਹ ਤਾਂ ਲੋਕਾਂ ਦੇ ਵਿੱਚ ਵੀ ਬੜੀ ਕਨਫਿਊਜ਼ਨ ਹੈ ਕਿ ਅਸੀਂ ਕਿੱਧਰ ਨੂੰ ਜਾਈਏ, ਕਿਉਂਕਿ ਹੁਣ ਅਸਲੀ ਤਾਂ ਇਹੀ ਹੈ ਕਿ ਪੰਥ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਹੁਣ ਤੱਕ ਚੱਲਦਾ ਰਿਹਾ, ਪਰ ਜਿਹੜੇ ਹੁਣ ਹੋਰ ਅਕਾਲੀ ਦਲ ਹੈਗੇ ਆ ਇਹ ਸ਼ਾਇਦ ਜਦੋਂ ਵੋਟ ਜਿਹੜੀ ਜ਼ਿਆਦਾ ਲੈ ਕੇ ਗਿਆ ਲੋਕਾਂ 'ਚ ਇਹ ਜ਼ਰੂਰ ਬਣੂਗਾ ਕਿ ਹਾਂ ਆਹ ਜਿਹੜਾ ਲੋਕੀ ਇਹਨੂੰ ਸਵੀਕਾਰ ਕਰਨ ਲਈ ਤਿਆਰ ਆ। ਇਹਦੇ ਵਿੱਚ ਦੇਖੋ ਜਿਹੜਾ ਇਹਦੇ ਵਿੱਚ ਨਾ 6000 ਬੰਦਿਆਂ ਦੇ ਉੱਪਰ ਇੱਕ ਨਾ ਪ੍ਰਾਈਵੇਟ ਸਰਵੇ ਵੀ ਹੋਇਆ ਅੱਛਾ ਪਿਛਲੇ ਕੁਝ ਘੰਟਿਆਂ ਦੇ ਵਿੱਚ। ਉਹਨਾਂ ਨੇ ਜਿੱਥੇ ਜਿੱਥੇ ਵੀ ਇਹ ਪੋਲਿੰਗ ਬੂਥ 220 ਪੋਲਿੰਗ ਬੂਥ ਸੀਗੇ 222 ਉੱਥੋਂ ਦੇ ਚੁਣਵੇਂ ਜਿੱਦਾਂ ਕੱਢ ਲਿਆ ਰੈਂਡਮਲੀ 6000 ਬੰਦਿਆਂ ਦੇ ਕੀਤਾ, ਤਾਂ ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਜਿਹੜਾ ਮੈਕਸੀਮਮ ਰੁਝਾਨ ਬੰਦਿਆਂ ਦੇ ਆਇਆ ਨਾ ਉਹਨਾਂ ਨੇ ਪੰਥ ਦੇ ਨਾਂ ਨੂੰ ਵੋਟ ਪਾਈ ਆ, ਕਿਉਂਕਿ ਪੰਜਾਬ ਦੇ ਮੁੱਦੇ ਦੀ ਕਿਸੇ ਗੱਲ ਕੀਤੀ ਨਹੀਂ। ਉਹ ਅੰਮ੍ਰਿਤਪਾਲ ਵਾਂਗੂ ਸ਼ਾਇਦ ਜਿਹੜੀ ਇਹ ਵੋਟਿੰਗ ਆ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਚਲੇ ਜਾਣੀ ਆ। ਮੰਨ ਲਓ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਚਲੇ ਗਈ, ਇਹਦਾ ਮਤਲਬ ਪੰਥ ਨੂੰ ਵੋਟ ਪੈ ਗਈ, ਸਿਮਰਜੀਤ ਸਿੰਘ ਮਾਨ ਨੂੰ ਵੀ ਕਿਸੇ ਟਾਈਮ ਪੈ ਗਈ ਸੀ, ਅੰਮ੍ਰਿਤਪਾਲ ਨੂੰ ਵੀ ਪੈ ਗਈ ਸੀਗੀ। ਜੇ ਇੱਦਾਂ ਹੋ ਜਾਂਦੀ ਆ, ਹਜੇ ਵੈਸੇ ਲੱਗਦਾ ਤਾਂ ਇਹ ਆ ਕਿ ਜਿਹੜੀ ਸੂਬਾ ਸਰਕਾਰ ਹੈ ਉਹ ਬਾਜੀ ਮਾਰ ਜਾਏਗੀ, ਕਿਉਂਕਿ ਸੀਟਾਂ ਤਾਂ ਵੈਸੇ ਉਹਨਾਂ ਦੀਆਂ ਹੋਣੀਆਂ। ਮੰਨ ਲਓ ਕਿ ਲੋਕ ਨਾ ਖੁਸ਼ ਸੀਗੇ, ਵੋਟ ਪੰਥ ਨੂੰ ਪੈ ਗਈ, ਅਕਾਲੀ ਦਲ ਫਿਰ ਜਿਹੜਾ ਬਾਦਲ ਸਾਹਿਬ ਆ ਉਹ ਪੂਰੇ ਬੈਕਵਰਡ 'ਤੇ ਚਲੇ ਜਾਣਗੇ, ਕਿਉਂਕਿ ਉਹ ਤਾਂ ਇਹ ਕਹਿੰਦੇ ਨਾ ਵੀ ਇਹ ਸਾਡਾ ਪੰਥ ਦਾ ਸਿਪਾਹੀ ਸੀਗਾ, ਉਹ ਇੰਦਰਾ ਗਾਂਧੀ ਦਾ ਵੀ ਇਹਨੂੰ ਨਹੀਂ ਨਾਂ ਲਿਆ, ਜੇ ਆ ਬੋ ਆ। ਸੋ ਉਹ ਖੁਦ ਕਨਫਿਊਜ਼ ਹੋ ਗਏ ਆ ਵੀ ਹੁਣ ਆਪਣੇ ਆਪ ਨੂੰ ਪੰਥ ਦੱਸਣ ਡਿਆ ਕਿ ਪੰਥ ਦੇ ਸਿਪਾਹੀ ਨੂੰ ਕਹਿਣ ਡਿਆ ਕਿ ਇਹਨਾਂ ਨੂੰ ਵੋਟਾਂ ਪਾ ਦਿਓ। ਪਰ ਸ਼੍ਰੋਮਣੀ ਅਕਾਲੀ ਦਲ ਵਾਲੇ ਇਸ ਗੱਲੋਂ ਜ਼ਰੂਰ ਖੁਸ਼ੀ ਦੇ ਵਿੱਚ ਆ ਕਿ ਦੇਖੋ ਸੁਖਬੀਰ ਬਾਦਲ ਸਾਹਿਬ ਉਹਨਾਂ ਨੇ ਕਿਹਾ ਸੀ ਵੀ SSP ਗਲਤ ਕਰਦੀ ਆ, ਦੇਖੋ ਸਸਪੈਂਡ ਕਰਾਤੀ। ਉਹ ਇਹ ਵੀ ਨਾਲ ਕਹਿ ਰਹੇ ਆ ਵੀ ਦੇਖੋ ਅਜੇ ਤਾਂ ਅਸੀਂ ਹੈ ਹੀ ਕੁਛ ਨਹੀਂ, ਨਾ ਵਿਰੋਧੀ ਧਿਰ ਵਿੱਚ ਨਾ ਸਰਕਾਰ 'ਚ, ਅਜੇ ਵੀ ਦੇਖੋ ਉਹਨਾਂ ਦੀ ਸੁਖਬੀਰ ਬਾਦਲ ਦੀ ਕਿੰਨੀ ਚੱਲਦੀ ਆ ਵੀ ਜੇ ਸੱਤਾ 'ਚ ਆ ਜਾਂਦੇ ਆ ਫੇਰ ਤਾਂ ਇਹ ਜਾਣੀ ਕਹਿ ਲਓ ਵੀ ਬਹੁਤ ਕੁਛ ਕਰ ਸਕਦੇ। ਇਹ ਵੀ ਇੱਕ ਬਾਦਲ ਸਾਹਿਬ ਦੀ ਵੀ ਮੈਂ ਸਾਰਾ ਦੇਖਿਆ ਜੋ ਉਹਨਾਂ ਨੇ ਕਲਾਸਾਂ ਕੀਤਾ, ਜਿਹੜੀ ਉਹਦੀ ਲਾਸਟ ਉੱਥੇ ਸੀਗੀ ਇਜਲਾਸ ਸੀਗਾ, ਲੋਕਾਂ ਨੂੰ ਸੰਬੋਧਨ ਕਰਦੇ ਸੀਗੇ, ਉਹ ਬਹੁਤ ਸਿੱਧੀਆਂ ਜਿਹੀਆਂ ਗੱਲਾਂ ਕਰਦੇ ਸੀਗੇ ਵੀ ਕਰ ਲਿਆ 9 ਨੋਟ। ਇਹ ਅੱਗੇ ਵੀ ਇੱਦਾਂ ਹੁੰਦੇ ਸੀਗੇ ਵੀ ਦੇਖ ਲਓ ਫਿਰ ਅਫਸਰੋ ਹੁਣ ਬੰਦੇ ਦੇ ਪੁੱਤ ਬਣ ਜਾਓ। ਇਹ ਹੁਣ ਜਿਹੜੇ ਬੀਬਾ ਚਲੋ ਹੁਣ ਆਪਾਂ ਨਾਂ ਨਹੀਂ ਲੈਂਦੇ ਹੈਗੇ ਕਿਉਂਕਿ ਉਹ ਨਿੱਜ ਤੇ ਚੱਲ ਜਾਂਦਾ ਆ ਵੀ ਬੀਬਾ ਛੇਤੀ ਖੁੰਝਰੇ ਲੱਗੇ ਨੇ ਤਾਂ ਫਿਰ ਅਸੀਂ ਤਾਂ ਬਾਅਦ 'ਚ ਟੰਗਣਾ ਹੀ ਟੰਗਣਾ ਆ। ਹੁਣ ਕਿਤੇ ਕਿਤੇ ਨਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਵੀ ਥੋੜ੍ਹਾ ਜਿਹਾ ਫੇਮ ਮਿਲਣ ਡਿਆ ਆ। ਇੱਕ ਤਾਂ ਜਿਹੜੀ ਇਹ ਵੋਟਿੰਗ ਆ 60% ਤੋਂ ਉੱਪਰ ਜ਼ਿਆਦਾ ਵੋਟ ਹੋਈ ਆ, ਉਹਦੇ ਵਿੱਚ ਵੀ ਇੱਦਾਂ ਲੱਗਦਾ ਕਿ ਸ਼ਾਇਦ ਸਾਡਾ ਕੇਡਰ ਵੱਧ ਗਿਆ ਹੋਣਾ ਹੈ, ਹਰੇਕ ਨੂੰ ਲੱਗਦਾ ਹੋਏਗਾ। ਲੇਕਿਨ ਇੱਕ ਐਗਜ਼ਾਮਪਲ ਇੱਥੇ ਹੈਗੀ ਆ, ਆਪਣੇ ਕੋਲ ਹੈਗਾ ਪਿੰਡ ਮੀਆਂਪੁਰ ਦੇ ਵਿੱਚ ਜਿਹੜੀ ਜਦੋਂ ਅੰਮ੍ਰਿਤਪਾਲ ਜਿੱਤੇ ਸੀਗੇ ਤਾਂ ਮੈਕਸੀਮਮ ਵੋਟ 1500 ਮੇਰੇ ਖਿਆਲ ਵੋਟ ਹੈਗੇ 1500 ਲਾਗੇ ਅੰਮ੍ਰਿਤਪਾਲ ਨੂੰ ਪਈ ਸੀਗੀ, ਬਾਕੀ ਨੂੰ ਤਾਂ ਕੁਛ ਨਹੀਂ ਮਿਲਿਆ ਸੀਗਾ। ਇਸ ਵਾਰ ਉਹਨਾਂ ਬੰਦਿਆਂ ਦੇ ਜੇ ਪੋਲਿੰਗ ਤੁਸੀਂ ਦੇਖੋ ਨਾ ਉੱਥੇ ਸਿਰਫ ਇੱਕ ਬੂਥ ਲੱਗਾ ਸੀ ਸਿਰਫ ਅਕਾਲੀਆਂ ਦਾ, ਪੂਰੇ ਪਿੰਡ ਨੇ ਏਕਾ ਕਰ ਲਿਆ ਕਿ ਅਸੀਂ ਸਾਰੇ ਅਕਾਲੀਆਂ ਨੂੰ ਅਕਾਲੀ ਦਲ ਬਾਦਲ ਨੂੰ ਵੋਟ ਪਾਉਣੀ ਆ। ਉਹ ਸੁਖਬੀਰ ਬਾਦਲ ਇੱਦਾਂ ਦੇ ਕਈ ਐਗਜ਼ਾਮਪਲਾਂ ਘੜ ਰਹੇ ਆ ਕਿ ਸਾਡੇ ਨਾਲ ਲੋਕ ਦੁਬਾਰਾ ਜੁੜੇ ਆ ਕਿਉਂਕਿ ਕੋਈ ਪੰਜਾਬ ਦੀ ਗੱਲ ਨਹੀਂ ਕਰਦਾ। ਅਤੇ ਮੈਨੂੰ ਉੱਥੇ ਇਹ ਵੀ ਲੱਗਦਾ ਕਿ ਬਾਦਲ ਸਾਹਿਬ ਪੰਜਾਬ ਦੀ ਗੱਲ ਤਾਂ ਤੁਸੀਂ ਵੀ ਨਹੀਂ ਕਰਦੇ, ਤਾਂ ਤੁਸੀਂ ਵੀ ਪੰਥ ਵਰਸਤ ਉਹਦੇ ਸਿਪਾਹੀਆਂ ਦਾ ਹੀ ਰੂੜਕਾ ਪਾਇਆ ਹੋਇਆ, ਕਨਫਿਊਜ਼ਨ ਹੀ ਜ਼ਿਆਦਾ ਵਧਾਇਆ ਹੋਇਆ। ਚਲੋ ਖੈਰ ਕੱਲ੍ਹ ਨੂੰ ਰਿਜ਼ਲਟ ਜਿਹੜੇ ਆ ਜਾਣੇ ਆ ਅਤੇ ਪਤਾ ਸਾਰਾ ਸਾਫ਼ ਹੋ ਜਾਣਾ। ਪਰ ਗਵਰਨਰ ਦੇ ਵੱਲੋਂ ਇੱਕ ਇਹ ਵੀ ਬੜੀ ਇੱਕ ਕਹਿ ਲਓ ਕਿ ਸਰਕਾਰ ਦੇ ਵਾਸਤੇ ਬੜਾ ਚਿੰਤਾਜਨਕ ਗੰਭੀਰਤਾ ਵਾਲਾ ਮਸਲਾ ਕਿ ਟੋਇਟਾ ਹਾਈਲੈਕਸ ਜਿਹੜੀਆਂ ਗੱਡੀਆਂ ਇਹ ਇੱਕ ਇਹਨਾਂ ਨੇ ਯੋਜਨਾ ਚਲਾਈ ਸੀ ਸੜਕ ਸੁਰੱਖਿਆ ਦਾ ਜਿਹੜਾ ਸੀਗਾ, ਅਤੇ ਉਹਦੇ ਲਈ 144 ਗੱਡੀਆਂ ਇਹਨਾਂ ਨੇ ਖਰੀਦੀਆਂ ਸੀ। ਫਿਰ ਉਸ ਤੋਂ ਬਾਅਦ ਗਵਰਨਰ ਤੱਕ ਕੰਪਲੇਂਟ ਜਾਂਦੀ ਆ, ਵੈਸੇ ਤਾਂ ਹਾਈ ਕੋਰਟ ਵਿੱਚ ਵੀ ਇਹ ਮਸਲਾ ਗਿਆ, ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਚੱਕਿਆ ਕਿ ਹਰ ਗੱਡੀ ਦੇ ਵਿੱਚ 10 ਲੱਖ ਤੋਂ ਉੱਤੇ ਦਾ ਜਿਹੜਾ ਕਮਿਸ਼ਨ ਆ ਉਹ ਖਾਧਾ ਗਿਆ ਅਤੇ ਕਰੋੜਾਂ ਦੇ ਵਿੱਚ ਇਹ ਘਪਲਾ ਆ। ਅਤੇ ਹੁਣ ਗਵਰਨਰ ਨੇ ਵੀ ਇਹਦਾ ਨੋਟਿਸ ਲਿਆ ਆ ਕਿ ਕਿੱਥੇ ਤੱਕ ਪਹੁੰਚੀ ਇਹ ਗੱਲ। ਦੇਖੋ ਦਲਜੀਤ ਜੀ ਨੂੰ ਨਾ ਸੌਖੇ ਸ਼ਬਦਾਂ 'ਚ ਸਮਝਣਾ ਹੋਵੇ, ਆਪਾਂ ਇਹ ਨਹੀਂ ਕਹਿ ਸਕਦੇ ਕਿ ਜਿਹੜੀ ਸੁਖਪਾਲ ਸਿੰਘ ਖਹਿਰਾ ਉਹਨਾਂ ਨੇ ਉਹ ਬਿੱਲ ਵਗੈਰਾ ਸ਼ੋਅ ਕਰਵਾਇਆ ਵੀ ਉਹ 'ਚ ਦਮ ਨਹੀਂ ਹੈਗਾ। ਖਹਿਰਾ ਸਾਹਿਬ ਨੇ ਜਿਹੜਾ ਰਸਤਾ ਅਖਤਿਆਰ ਕੀਤਾ ਨਾ ਉਹ ਸੂਬਾ ਸਰਕਾਰ ਦੇ ਜੜੀ ਬਹਿ ਜਾਣਾ। ਦੇਖੋ ਆਪਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈਂਦੇ ਹਾਂ, ਮੰਨ ਲਓ ਤੁਸੀਂ ਸਾਬਣ ਖਰੀਦਣ ਗਏ ਸੀਗੇ, ਠੀਕ ਹੈ ਜੀ, ਕੱਲੀ ਚਾਕੀ ਖਰੀਦੂਗੇ ਉਹ ਤੁਹਾਨੂੰ ਪੂਰਾ ਠੋਕ ਕੇ ਪ੍ਰਾਈਜ਼ ਮਿਲੂਗਾ। ਤੁਸੀਂ ਕਹਿੰਦੇ ਵੀ ਇੱਦਾਂ ਕਰ ਵੀ ਪੇਟੀ ਪੂਰੀ ਕਰ ਦਿਓ, 'ਚ 500 ਚਾਕੀ ਆ, ਤਾਂ ਤੁਹਾਨੂੰ ਫਿਰ ਜਿਹੜਾ ਇੱਕ ਚਾਕੀ ਦਾ ਮੁੱਲ ਹੈ ਉਹ ਥੋੜ੍ਹਾ ਲਓਗੇ, ਤੁਸੀਂ ਬਲਕ ਦੇ ਵਿੱਚ ਲੈ ਰਹੇ ਹੋ। ਉਹਦਾ ਹਰ ਥਾਂ 'ਤੇ ਲਿਖਿਆ ਹੁੰਦਾ ਆ ਪਰਚੂਨ ਦਾ ਸਮਾਨ ਜਿਹੜਾ ਥੋਕ ਵਿੱਚ ਖਰੀਦੋ, ਪਰਚੂਨ ਦਾ ਰੇਟ ਹੋਰ ਹੁੰਦਾ, ਥੋਕ ਦਾ ਰੇਟ ਹੋਰ ਹੁੰਦਾ। ਹੁਣ ਉਹਨਾਂ ਨੇ ਜਿਹੜੇ ਬਿੱਲ ਦਿਖਾਇਆ ਸੁਖਪਾਲ ਸਿੰਘ ਖਹਿਰਾ ਹੋਣੀ, ਉਹ ਕਹਿੰਦਾ ਵੀ ਇੱਕ ਸਧਾਰਨ ਬੰਦਾ ਇਹ ਟੋਇਟਾ ਦੀ ਹਾਈਲੈਕਸ ਮਾਡਲ ਜਿਹੜੀਆਂ ਗੱਡੀਆਂ ਜਾਣੀਆਂ ਤਾਂ ਪੁਲਿਸ ਵਾਲਿਆਂ ਨੂੰ ਸੀਗੀਆਂ ਵੀ ਇਹ ਇੰਨੇ ਦੀ ਮਿਲਦੀ ਹੈ ਇੱਕ ਸਧਾਰਨ ਬੰਦੇ ਨੂੰ ਮਾਰਕੀਟ ਦੇ ਵਿੱਚੋਂ ਜਾਂ ਡੀਲਰ ਦੇ ਵਿੱਚੋਂ, ਤੁਸੀਂ ਤਾਂ 140 ਗੱਡੀਆਂ ਖਰੀਦੀਆਂ ਕਿ ਬਲਕ ਦੇ ਵਿੱਚ,
ਤੁਹਾਨੂੰ ਤਾਂ ਘੱਟ ਤੋਂ ਘੱਟ 15-20 ਹਜ਼ਾਰ ਜਾਂ 25 ਹਜ਼ਾਰ ਸਸਤੀ ਮਿਲਣੀ ਚਾਹੀਦੀ ਸੀ ਨਾ, ਹੋ ਸਕਦਾ ਲੱਖ ਤੋਂ ਵੀ ਸਸਤੀ ਮਿਲਣੀ ਚਾਹੀਦੀ ਸੀਗੀ, ਕਿਉਂਕਿ ਗੱਡੀ ਤਾਂ ਲੱਖਾਂ ਦੇ ਵਿੱਚ ਆ। ਤੇ ਤੁਸੀਂ ਉਹ ਜਿਹੜਾ ਇੱਕ ਨੋਰਮਲ ਬੰਦਾ ਆਮ ਖਰੀਦ ਕਰਦਾ ਆ, ਤੁਹਾਡੀ ਬਲਕ ਦੀ ਵੀ ਇੱਕ ਦੀ ਪ੍ਰਾਈਸ ਉਹ ਤੋਂ ਜ਼ਿਆਦਾ ਆ। ਹੁਣ ਜੇ ਤਾਂ ਇੱਥੇ ਤੱਕ ਇਹ ਬਿਆਨਬਾਜ਼ੀ ਕਰਕੇ ਛੱਡ ਦਿੰਦੇ, ਹੋ ਸਕਦਾ ਉਹ ਠੱਪ ਹੋ ਜਾਂਦੀ, ਕਿਉਂਕਿ ਹੋਰ ਇੱਥੇ ਮਸਲੇ ਬਹੁਤ ਘੁੰਮਦੇ ਫਿਰਦੇ ਆ। ਖਹਿਰਾ ਸਾਹਿਬ ਹੁਣੀ ਇਹ ਬਿੱਲਾਂ ਦੀਆਂ ਕਾਪੀਆਂ ਦੇ ਆ ਗਵਰਨਰ ਨੂੰ। ਹੁਣ ਗਵਰਨਰ ਦਾ ਸਾਡੋ ਵੈਸੇ ਜੱਗੋ 13ਵੀਂ ਚੱਲਦੀ ਹੁੰਦੀ ਆ, ਤੇ ਗਵਰਨਰ ਦਾ ਹੁਣ ਅਸੀਂ ਇੱਦਾਂ ਆ ਵੀ ਗਵਰਨਰ ਨੇ ਜਿਹੜਾ DGP ਆ ਪੰਜਾਬ ਪੁਲਿਸ ਦਾ, ਉਹਨੂੰ ਕਿਹਾ ਕਿ ਤੂੰ ਰਿਪੋਰਟ ਤਿਆਰ ਕਰਕੇ ਦੇ ਕਿ ਆਹ ਕੀ ਬਿਆਨਬਾਜ਼ੀ ਹੋਈ ਆ, ਵੀ ਗੱਡੀਆਂ ਦਾ ਕੀ ਹਿਸਾਬ ਕਿਤਾਬ ਆ। ਹੁਣ ਜਿਹੜੇ ਮਹਿਕਮੇ ਨੂੰ ਗੱਡੀਆਂ ਮਿਲ ਰਹੀਆਂ ਆ, ਉਸ ਮੁਖੀ ਨੂੰ ਮੋਹਰੇ ਗਵਰਨਰ ਨੇ ਫਸਾਤਾ ਕਿ ਤੂੰ ਰਿਪੋਰਟ ਬਣਾ ਕੇ ਦੇ। ਹੁਣ ਉਹ DGP ਕਾਹਦੀ ਰਿਪੋਰਟ ਬਣਾ ਕੇ ਦੇਵੇ? ਉਹ ਤਾਂ ਪਤਾ ਹੀ ਆ ਵੀ ਅਸੀਂ ਮੈਂ ਬਲਕ ਦੇ ਵਿੱਚ ਵੀ ਮਹਿੰਗੀਆਂ ਗੱਡੀਆਂ ਖਰੀਦੀਆਂ। DGP ਨੂੰ ਇਹ ਵੀ ਪਤਾ ਹੈ ਕਿ ਜਿੱਦਣ ਮੈਂ ਰਿਪੋਰਟ ਬਣਾ ਕੇ ਲਿਆਂਦੀ ਹੈ ਗਵਰਨਰ ਨੂੰ ਉਦੋਂ ਜਨਤਕ ਕਰ ਦੇਣੀ ਹੈ ਪ੍ਰੈਸ ਕਾਨਫਰੰਸ ਕਰਕੇ। ਇਹਦਾ ਮਤਲਬ ਹੁਣ ਸੂਬਾ ਸਰਕਾਰ ਮਤਲਬ ਕਿ ਕਹਿ ਲਓ ਵੀ ਇਸ ਇਲਜ਼ਾਮ ਦੇ ਵਿੱਚ ਹੁਣ ਫਸੀ ਪਈ ਆ। ਉਹ ਪਤਾ ਨਹੀਂ ਹੁਣ ਕਿੱਦਾਂ ਕਲੈਰਿਟੀ ਹੋਊਗੀ। DGP ਵੀ ਉਦੋਂ ਹੀ ਐਕਸ਼ਨ ਕਰੂਗਾ ਜਦੋਂ ਹੁਣ ਮਾਨ ਸਾਹਿਬ ਹੋਣੀ। ਉਹਨਾਂ ਨੇ ਤਾਂ ਕਹਿਤਾ 15 ਦਿਨ ਦਿੱਤੇ ਆ, ਉਹ ਦੇਣਾ ਤਾਂ ਪੈਣੇ ਆ, ਕੋਈ ਨਾ ਕੋਈ ਰਿਪੋਰਟ ਤਾਂ ਬਣਾਉਣੀ ਪੈਣੀ ਆ। ਪਰ ਰਿਪੋਰਟ ਇਹ ਪੱਕੀ ਆ ਕਿ ਹੁਣ ਜਿਹੜੇ ਉਹ ਪ੍ਰਾਈਸਿਸ ਲਏ ਆ, ਉਹ ਬਿੱਲ ਹੋਣਾ ਉਹਨੇ ਸੁਖਬਾਨ ਨੇ ਮੂਹਰੇ ਕਰਤੇ, ਹੁਣ ਉੱਥੋਂ ਮੁਨਕਰ ਨਹੀਂ ਹੋਊਗਾ। ਪਰ ਇਹਦੇ ਵਿੱਚ ਇੱਕ ਜਿੱਦਾਂ ਹੁਣ ਚਲੋ ਬਾਕੀ ਜਿਹੜਾ ਪਾਣੀ ਦਾ ਪਾਣੀ ਤਾਂ ਹੋ ਹੀ ਜਾਣਾ ਆ ਵੀ ਜੇ ਆਪਾਂ ਇਹ ਦੇਖੀਏ ਕਿ ਜਿੱਦਾਂ ਕਿਹਾ ਵੀ ਆਮ ਬੰਦੇ ਦੇ ਨਾਲੋਂ ਇਹ ਮਹਿੰਗੀਆਂ ਗੱਡੀਆਂ ਲਈਆਂ ਗਈਆਂ ਜੀ, ਨੋ ਡਾਊਟ ਕਿ ਇਹ ਸੜਕ ਸੁਰੱਖਿਆ ਦੇ ਲਈ ਇਹ ਚਾਹੀਦੀਆਂ ਸੀਗੀਆਂ ਗੱਡੀਆਂ। ਹੋ ਸਕਦਾ ਵੀ ਇਹਦੇ ਵਿੱਚ ਕੋਈ ਸਪੈਸ਼ਲ ਇੱਦਾਂ ਦੇ ਸਮਾਨ ਕੋਈ ਲਾਇਆ ਗਿਆ ਹੋਵੇ ਜਿਹੜਾ ਕਿ ਪੁਲਿਸ ਦੇ ਲਈ ਸਹਾਈ ਹੋਵੇ ਜਾਂ ਸੜਕ ਦੇ ਉੱਤੇ ਸਹਾਈ ਹੋਵੇ, ਕੋਈ ਇੱਦਾਂ ਦਾ ਸਮਾਨ, ਕੋਈ ਤਕਨੀਕ ਇੱਦਾਂ ਦੀ ਵਿੱਚ ਉਹਦੇ ਵਰਤੀ ਹੋਵੇ ਜਿਹਦੇ ਕਰਕੇ ਕਿ ਮਹਿੰਗੀ ਹੋ ਗਈ। ਹੁਣ ਜਾਂ ਤਾਂ ਫਿਰ ਇੱਦਾਂ ਕਹਿਣਗੇ ਜਾਂ ਹੋ ਸਕਦਾ ਇੱਦਾਂ ਦਾ ਨਹੀਂ। ਇਹ ਪੁਆਇੰਟ ਪਹਿਲਾਂ ਵਿਚਾਰ ਲਿਆ ਗਿਆ ਸੀਗਾ ਵੈਸੇ। ਜੇ ਥੋੜ੍ਹਾ ਜਿਹਾ ਆਪਾਂ ਹੋਰ ਇਹਨੂੰ ਗੌਰ 'ਚ ਆਈਏ, ਸੁਖਪਾਲ ਸਿੰਘ ਖਹਿਰਾ ਨੇ ਇਹ ਕਿਹਾ ਕਿ ਜਿਹੜੀ ਸ਼ੋਰੂਮ 'ਚੋਂ ਇਹਨਾਂ ਨੂੰ ਗੱਡੀ ਦੀ ਕੀਮਤ ਪਈ ਆ, ਸਮਾਨ ਤਾਂ ਬਾਅਦ 'ਚ ਲੱਗੂਗਾ ਨਾ, ਕੋਈ ਹੋਰ ਕੰਪਨੀ ਲਾਊਗੇ, ਉਹ ਕੀਮਤ ਇਹਨਾਂ ਨੂੰ ਬਲਕ ਦੇ ਵਿੱਚ ਘੱਟ ਕਿਉਂ ਨਹੀਂ ਪਈ ਹੈਗੀ? ਸਮਾਨ ਸਮੂਨ ਵਾਲੀ ਗੱਲਾਂ ਬਾਅਦ 'ਚ ਉੱਥੇ ਹੁਣ ਤਾਂ ਇਹੀ ਕਹਿਣਗੇ, ਮੈਂ ਉਹੀ ਕਹਿ ਰਿਹਾ ਵੀ ਉਹਦੇ ਵਿੱਚ ਇਹੀ ਕਹਿਣਗੇ ਇਹਨਾਂ ਕੋਲ ਹੋਰ ਤਾਂ ਕੋਈ ਸਾਧਨ ਬਣਦਾ ਨਹੀਂ। ਮੈਨੂੰ ਲੱਗਦਾ ਇਹ ਕਹਿਣ ਜੋ ਕਿ ਛੱਡੇ ਨਹੀਂ ਉਹਨਾਂ ਨੇ। ਹਾਂ ਵੀ ਇਹ ਵੀ ਸਾਡੀ ਜਿਹੜੀ ਗੱਡੀ ਆ ਇਹ ਮਹਿੰਗੀ ਇਸ ਤਰੀਕੇ ਨਾਲ ਹੋ ਗਈ ਕਿਉਂਕਿ ਬਹੁਤ ਸਾਰੇ ਫਿਰ ਲੂਪ ਹੋਲ ਕੱਢ ਲਏ ਜਾਂਦੇ ਆ। ਪਰ ਕਰਪਸ਼ਨ ਜਿਹੜੀ ਆ, ਕਰਪਸ਼ਨ ਹਟਣ ਦਾ ਨਾਂ ਨਹੀਂ ਲੈਂਦੀ। ਫਿਰ ਉੱਥੇ ਗੱਲ ਆ ਜਾਂਦੇ ਆ ਕਿ ਸ਼ਾਇਦ ਆਰਥਿਕਤਾ ਤੋਂ ਪੰਜਾਬ ਇੰਨਾ ਥਲਕ ਚੁੱਕਾ ਕਿ ਹੁਣ ਸਰਕਾਰ, ਇਹ ਜ਼ਰੂਰੀ ਨਹੀਂ ਵੀ ਐਤਕੀ ਆਪਾਂ ਆਮ ਆਦਮੀ ਪਾਰਟੀ ਦੀ, ਭਾਵੇਂ ਇਹਨਾਂ ਨੇ ਬਹੁਤ ਕਿਹਾ ਸੀ ਕਿ ਅਸੀਂ ਇੱਦਾਂ ਕਰਾਂਗੇ ਕਿਉਂਕਿ ਲੋਕੀ ਜਾਣਦੇ ਆ ਕਿ ਆਰਥਿਕਤਾ ਹਿੱਲ ਚੁੱਕੀ ਆ, ਖਰਚੇ ਸਾਡੇ ਜ਼ਿਆਦਾ ਆ ਅਤੇ ਕਮਾਈ ਉਨੀ ਹੈ ਨਹੀਂ ਪੰਜਾਬ ਸਰਕਾਰ ਨੂੰ। ਪੰਜਾਬ ਸਰਕਾਰ ਜਿਹੜੀ ਆ ਹੁਣ ਫਿਰ ਕਹਿ ਰਹੇ ਆ ਕਿ ਜਿਹੜੇ ਸਰਕਾਰੀ ਹਸਪਤਾਲ ਵੀ ਆ, ਜੀ, ਜਿੱਥੇ ਇੱਕ ਵਾਰ ਇਹਨਾਂ ਨੇ ਗੱਲ ਕੀਤੀ ਸੀ ਕਿ ਅਸੀਂ ਜਿਹੜਾ ਇੱਥੇ ਦਾ ਜਿਹੜਾ ਸਿਹਤ ਸਿਸਟਮ ਆ ਅਸੀਂ ਬਹੁਤ ਵਧੀਆ ਕਰ ਦੇਣਾ ਹੈ, ਮੁਹੱਲਾ ਕਲੀਨਿਕ ਖੋਲ੍ਹਣੇ ਆ ਜੀ, ਉਹਦੇ ਵਿੱਚ ਆ ਕੇ। ਤੇ ਪਰ ਹੁਣ ਜਿਹੜੀਆਂ ਗੱਲਾਂ ਇਹ ਹੋ ਰਹੀਆਂ ਵੀ ਜਿਹੜੇ ਸਾਡੇ ਹਸਪਤਾਲ ਆ ਇਹ ਵੀ ਹੁਣ ਪ੍ਰਾਈਵੇਟ ਲੀਜ਼ ਦੇ ਦਿੱਤੇ ਜਾਣੇ ਆ। ਅੱਜ ਤਾਂ ਤੁਹਾਡੇ ਹਸਪਤਾਲ ਪ੍ਰਾਈਵੇਟ ਜਾਣ ਡਏ ਆ, ਹੋ ਸਕਦਾ ਕੱਲ੍ਹ ਨੂੰ ਇਹ ਵੀ ਖਬਰ ਆ ਵੀ ਥਾਣਾ ਵੀ ਹੁਣ ਠੇਕੇ ਤੇ ਦੇ ਦਿੱਤਾ। ਪ੍ਰਾਈਵੇਟ ਦੇਣ ਦਾ ਮਤਲਬ ਕੀ ਹੁੰਦਾ? ਪੰਜਾਬੀ 'ਚ ਜੇ ਪਿੰਡ 'ਚ ਗੱਲ ਕਰਾਂਗੇ ਉਹਨਾਂ ਨੇ ਤਾਂ ਇਹੀ ਕਹਿਣਾ, ਅੱਛਾ ਉਹ ਚਾੜ੍ਹਤਾ ਠੇਕੇ ਤੇ, ਇਹਨੂੰ ਠੇਕਾ ਹੀ ਕਿਹਾ ਜਾ ਸਕਦਾ ਆ। ਸੋ ਪਹਿਲੀ ਗੱਲ ਤਾਂ ਇਹ ਗੱਲ ਸੱਚੀ ਆ। ਸੱਚੀ ਇਸ ਕਰਕੇ ਆ ਕਿ ਡਾਕਟਰ ਬਲਬੀਰ ਉਹਨਾਂ ਦਾ ਜੇ ਤੁਸੀਂ ਬਿਆਨ ਚੱਕੋ, ਉਹਨਾਂ ਨੇ ਪਤਾ ਕੀ ਕਿਹਾ? ਉਹਨਾਂ ਨੇ ਇਸ ਚੀਜ਼ ਦੀ ਪੁਸ਼ਟੀ ਕਰ ਦਿੱਤੀ ਆ ਕਿ ਹਾਂ ਸਾਡੀ ਗੱਲਬਾਤ ਚੱਲ ਰਹੀ ਆ। ਇਸ ਲਾਈਨ ਦਾ ਕੀ ਮਤਲਬ ਹੋਇਆ ਕਿ ਪ੍ਰਾਈਵੇਟ ਪਲੇਅਰਾਂ ਦੇ ਨਾਲ, ਕੋਆਪਰੇਟ ਨਾਲ ਸਾਡੀ ਗੱਲਬਾਤ ਚੱਲ ਰਹੀ ਹੈ ਕਿ ਤੁਸੀਂ ਨਾ ਕੁਛ ਹਸਪਤਾਲ ਜਿਹੜੇ ਸਾਡੇ ਸਰਕਾਰੀ ਆ ਉਹ ਤੁਸੀਂ ਆਪਣੇ ਅਧੀਨ ਕਰ ਲਓ। ਹੁਣ ਅਧੀਨ ਕਰਨ ਦਾ ਮਤਲਬ ਕੀ ਹੋਇਆ ਕਿ ਜਿਹੜੀ ਫਿਰ ਸਰਕਾਰ ਦਾ ਦਾਅਵਾ ਸੀਗਾ ਕਿ ਅਸੀਂ ਸਿਹਤ ਤੇ ਸਿੱਖਿਆ ਕ੍ਰਾਂਤੀ ਲੈ ਕੇ ਆਉਣੀ, ਉਹਦਾ ਤਾਂ ਪੈ ਗਿਆ ਨਾ ਭੋਗ। ਹੁਣ ਅਸਲ 'ਚ ਖੁਲਾਸਾ ਕੀ ਆ, ਇਹ ਵੀ ਹਜੇ ਨਾ ਪੂਰਾ ਜੱਗ ਜ਼ਾਹਰ ਨਹੀਂ ਹੋਇਆ, ਨਹੀਂ ਲੁਕੋ ਕੇ ਰੱਖਿਆ ਸੀ, ਪਰ ਆ ਬਿਆਨ ਨੇ ਇਹਨਾਂ ਨੂੰ ਫਸਾਤਾ ਡਾਕਟਰ ਬਲਬੀਰ ਦੇ ਨੇ। ਆਪਣੇ ਕੋਲ ਇੱਕ ਤਾਂ ਹੈਗਾ ਮੋਗਾ, ਦੂਸਰਾ ਸਾਡੇ ਕੋਲ ਫਿਰੋਜ਼ਪੁਰ ਆ, ਤੇ ਇੱਕ ਸਾਡੇ ਕੋਲ ਹੈਗਾ ਰਾਜਪੁਰੇ ਦਾ। ਰਾਜਪੁਰੇ ਦਾ ਜਿਹੜਾ ਸਰਕਾਰੀ ਹਸਪਤਾਲ ਆ ਉੱਥੇ ਹੁਣ ਧਰਨੇ ਲੱਗਣੇ ਸ਼ੁਰੂ ਹੋਏ ਆ, ਉੱਥੇ ਰੌਲਾ ਪੈ ਗਿਆ। ਰੌਲਾ ਇਸ ਕਰਕੇ ਪਿਆ ਕਿ ਉਹਦਾ ਜਿਹੜਾ ਅਮਲਾ ਸੀਗਾ, ਸਟਾਫ ਸੀਗਾ, ਉਹਨਾਂ ਨੂੰ ਇਸ ਚੀਜ਼ ਦੀ ਭਿਣਕ ਪੈ ਗਈ ਆ ਕਿ ਇਹ ਹਸਪਤਾਲ ਨੂੰ ਸਭ ਤੋਂ ਪਹਿਲਾਂ ਠੇਕੇ ਤੇ ਚਾੜਨਾ ਹੈ ਕਾਰਪੋਰੇਟਾਂ ਦੇ ਕੋਲ, ਤੇ ਉਹਨਾਂ ਨੇ ਆਵਾਜ਼ ਉਠਾਉਣੀ ਸ਼ੁਰੂ ਕਰਤੀ ਆ। ਤੇ ਉਹਦੇ ਨਾਲ ਹੁਣ ਥੋੜਾ ਪੰਜਾਬ ਦੇ ਵਿੱਚ ਹੀ ਪਤਾ ਲੱਗ ਗਿਆ ਵੀ ਸਰਕਾਰ ਇਹ ਵੀ ਸੋਚਣ ਵਾਲੀ ਗੱਲ ਆ ਕਿ ਇੱਕ ਸਰਕਾਰੀ ਜਦੋਂ ਕੋਈ ਚੀਜ਼ ਹੁੰਦੀ ਆ ਉਹ ਘਾਟੇ 'ਚ ਜਾਂਦੀ ਆ ਜੀ। ਉਹਦੇ ਜਿਹੜੇ ਇੰਪਲੋਈ ਦੇ ਉੱਤੇ ਅਸੀਂ ਵੀ ਹੁਣ ਦੇਖਦੇ ਹਾਂ, ਵੀਡੀਓਜ਼ ਵੀ ਪਾਈਆਂ ਹੁੰਦੀਆਂ, ਈਵਨ ਸਿਹਤ ਮੰਤਰੀ ਉਹਨਾਂ ਨੇ ਵੀ ਛਾਪੇ ਮਾਰੇ ਆ ਕਿ ਸਟਾਫ ਐਬਸੈਂਟ ਆ, ਸਟਾਫ ਆਉਂਦਾ ਆ, ਜਿਹੜੇ ਬੰਦੇ ਉੱਥੇ ਮਰੀਜ਼ ਪਹੁੰਚੇ ਆ, ਇਕੱਲੇ ਮਰੀਜ਼ਾਂ ਦੀ ਨਹੀਂ ਗੱਲ, ਤੁਸੀਂ ਕਚਹਿਰੀਆਂ ਦੇ ਵਿੱਚ ਚਲੇ ਜਾਓ, DC ਦਫ਼ਤਰ ਚਲੇ ਜਾਓ, SSP ਦਫ਼ਤਰ, ਜਿੱਥੇ ਮਰਜ਼ੀ ਚਲੇ ਜਾਓ, ਲੋਕਾਂ ਦੀ ਸ਼ਿਕਾਇਤ ਇਹ ਹੁੰਦੀ ਆ ਕਿ ਜਿਹੜਾ ਅਮਲਾ ਆ ਇਹ ਸਿੱਧਾ ਕੰਮ ਨਹੀਂ ਕਰਦਾ, ਇਹ ਮਰਜ਼ੀ ਦੇ ਨਾਲ ਆਉਂਦੇ ਆ, ਇਹਨਾਂ ਦਾ ਜਿਹੜਾ ਸਾਡੇ ਨਾਲ ਗੱਲ ਕਰਨ ਦਾ ਤਰੀਕਾ ਆ ਉਹ ਵੀ ਗਲਤ ਆ। ਭਾਵੇਂ ਸਰਕਾਰਾਂ ਕੰਮ ਕਰਦੀਆਂ, ਆਪਾਂ ਇਹਦੇ ਵਿੱਚ ਸਰਕਾਰਾਂ ਨੂੰ ਸੇਫ ਨਹੀਂ ਕਰਦੇ, ਪਰ ਜਦੋਂ ਰਿਜ਼ਲਟ ਹੀ ਨਹੀਂ ਨਿਕਲਦਾ, ਸਰਕਾਰ ਇੰਨਾ ਖਰਚਾ ਕਰ ਰਹੀ ਆ,
ਇੰਨੇ ਵਧੀਆ ਡਾਕਟਰ ਸਿੱਧੇ ਆਪਾਂ ਸਕੂਲਾਂ ਦੀ ਗੱਲ ਕਰ ਲਈਏ ਵਧੀਆ ਸਭ ਤੋਂ ਵਧੀਆ ਟੀਚਰ ਜਿਹੜੇ ਆ MA B.Ed ਉਹਦੇ ਵਿੱਚ ਰੱਖੀ ਜਾਂਦੇ ਆ। ਫਿਰ ਪ੍ਰਾਈਵੇਟ ਜਿਹੜੇ ਅਦਾਰੇ ਆ ਉਹੀ ਜਿਹੜੇ ਪਹਿਲਾਂ ਸਰਕਾਰ ਦੇ ਅਧੀਨ ਹੁੰਦੇ ਆ ਉਹਦੇ ਵਿੱਚ ਫਿਰ ਵਧੀਆ ਚੱਲਣ ਲੱਗ ਪੈਂਦਾ, ਸੁਚਾਰੂ ਰੂਪ ਵਿੱਚ ਚੱਲਣ ਲੱਗ ਜਾਂਦਾ। ਦੇਖੋ ਜੀ ਤੁਹਾਡੇ ਪੁਆਇੰਟ ਤੋਂ ਮੈਂ ਇਨਕਾਰ ਤਾਂ ਨਹੀਂ ਕਰਦਾ, ਪੁਆਇੰਟ ਤੁਹਾਡਾ ਵੀ ਦਰੁਸਤ ਆ ਕਿ ਜੇ ਕੋਈ ਅਦਾਰਾ ਸਹੀ ਨਹੀਂ ਚੱਲ ਰਿਹਾ ਫਿਰ ਉਹਨੂੰ ਉਸ ਹੱਥਾਂ ਦੇ ਵਿੱਚ ਸੌਂਪ ਦਿਓ ਜਿਹੜਾ ਉਹਨੂੰ ਚਲਾ ਲਵੇ, ਕਿਉਂਕਿ ਉਹਨਾਂ ਨੇ ਉਹਦੇ ਉੱਪਰ ਖਰਚਾ ਕਰਨਾ ਆ। ਇੱਥੋਂ ਤੱਕ ਤਾਂ ਤੁਹਾਡਾ ਪੁਆਇੰਟ ਜਾਇਜ਼ ਆ, ਲੇਕਿਨ ਇਹ ਸਿਹਤ ਦਾ ਮਾਮਲਾ ਆ, ਕਿਉਂਕਿ ਸਰਕਾਰੀ ਹਸਪਤਾਲ ਦਾ ਮਤਲਬ ਹੈ ਕਿ ਤੁਹਾਨੂੰ ਮੁਫਤ ਇਲਾਜ ਵੀ ਉੱਥੇ ਮਿਲਦਾ ਆ ਜਾਂ ਬਹੁਤ ਸਸਤਾ ਇਲਾਜ ਮਿਲਦਾ ਆ। ਜੇ ਕੋਈ ਪ੍ਰਾਈਵੇਟ ਪਲੇਅਰ ਕੁੱਦਦਾ ਆ ਕਿਸੇ ਵਪਾਰ ਦੇ ਵਿੱਚ, ਉਹ ਸੇਵਾ ਕਰਨ ਦੇ ਲਈ ਨਹੀਂ ਕਦੀ ਵੀ ਕੁੱਦਦਾ ਹੁੰਦਾ। ਉਹਦੀ ਇਹ ਮਜਬੂਰੀ ਵੀ ਹੋ ਸਕਦੀ, ਉਹਦਾ ਲਾਲਚ ਵੀ ਹੋ ਸਕਦਾ, ਪੈਸੇ ਕਮਾਉਣੇ ਆ, ਉਹਨੇ ਮੁਨਾਫਾ ਕਮਾਉਣਾ ਆ ਤਾਂ ਕਿ ਆਪਣੇ ਖਰਚੇ ਪੂਰੇ ਕਰੇ। ਇਹਦਾ ਮਤਲਬ ਇਹ ਹੋਇਆ ਕਿ ਜੇ ਦੇਖੋ ਬਿਲਡਿੰਗ ਸਰਕਾਰ ਨੇ ਬਣਾਈ ਸੀਗੀ, ਉੱਥੇ ਸਟਾਫ ਵੀ ਸੀਗਾ, ਉਹਨਾਂ ਨੂੰ ਪੇਮੈਂਟਾਂ ਜਾ ਰਹੀਆਂ, ਤਨਖਾਹਾਂ ਜਾ ਰਹੀਆਂ, ਸਾਰਾ ਕੁਛ ਆ, ਚਾਹੇ ਉੱਥੇ ਸਿਸਟਮ ਸਹੀ ਨਹੀਂ ਚੱਲ ਰਿਹਾ। ਸਰਕਾਰ ਆਪਣਾ ਸਿਸਟਮ ਸੈੱਟ ਕਰੇ। ਸਿਸਟਮ ਜਿਹੜਾ ਸੈੱਟ ਹੋਣਾ ਚਾਹੀਦਾ। ਸਰਕਾਰ ਆਪਣਾ ਸਿਸਟਮ ਇਸ ਕਰਕੇ ਸੈੱਟ ਕਰ ਰਹੀ ਕਿਉਂਕਿ ਸਰਕਾਰ ਨੂੰ ਖੁਦ ਹੀ ਨਹੀਂ ਪਤਾ ਕਿ ਅਸੀਂ ਇਹਨੂੰ ਚਲਾਉਣਾ ਕਿੱਦਾਂ ਹੈ, ਕਰਪਸ਼ਨ ਹੀ ਬਹੁਤ ਆ। ਠੀਕ ਹੈ, ਉੱਥੇ ਤੱਕ ਠੀਕ ਹੈ, ਲੇਕਿਨ ਜੇ ਹੁਣ ਪ੍ਰਾਈਵੇਟ ਪਲੇਅਰ ਵਿੱਚ ਕੁੱਦ ਗਿਆ, ਹੁਣ ਸਰਕਾਰ ਫਿਰ ਇਹ ਵੀ ਕਲੀਅਰ ਕਰ ਦੇਵੇ ਕਿ ਗੱਲਬਾਤ ਚੱਲ ਰਹੀ ਹੈ, ਤੇ ਗੱਲਬਾਤ 'ਚ ਫਿਰ ਮਤਾ ਵੀ ਨਾਲ ਕਲੀਅਰ ਕਰ ਦੇਣਾ ਡਾਕਟਰ ਬਲਬੀਰ ਹੋਣੀ ਕਿ ਜਿਹੜਾ ਅਸੀਂ ਫਿਰ ਪੂਰਾ ਹਸਪਤਾਲ ਉਹਨਾਂ ਨੂੰ ਦੇਣਾ ਆ, ਅਸੀਂ ਕਿੰਨੀ ਰੇਸ਼ੋ 'ਤੇ ਦੇਣਾ ਆ, ਸਾਰਾ ਹੀ ਦੇ ਦੇਣਾ, ਇੱਕ ਵਾਰੇ ਪੈਸੇ ਵੱਟ ਲੈਣੇ ਆ, ਕਿ ਜਾਂ ਅਸੀਂ ਇੱਕ ਹਿਸਾਬ ਰੱਖਾਂਗੇ 4 ਹਿੱਸੇ ਉਹਨਾਂ ਨੂੰ ਦੇਵਾਂਗੇ। ਉਹ ਭਾਈ ਚਾਹੇ ਤੁਸੀਂ ਇੱਕ ਹਿੱਸਾ ਆਪ ਰੱਖ ਲਓ, 4 ਉਹਨਾਂ ਨੂੰ ਦੇ ਦਿਓ, ਉਹਨਾਂ ਨੇ ਪਹਿਲਾਂ ਉਹ 'ਚੋਂ ਮੁਨਾਫਾ ਕੱਢਣਾ ਆ। ਮੁਨਾਫਾ ਜੇ ਕੱਢੂਗੇ ਤਾਂ ਮਤਲਬ ਇਲਾਜ ਮਹਿੰਗੇ ਹੋਣਗੇ। ਠੀਕ ਹੈ ਜੀ। ਤੇ ਉਹ ਫਿਰ ਜਿਹੜਾ ਇੱਕ ਆਮ ਇਨਸਾਨ ਆ ਜਿਹਨੇ ਸਰਕਾਰ ਤੋਂ ਚੰਗੀ ਸਿਹਤ ਲੈਣੀ ਸੀਗੀ, ਤੇ ਉਹ ਤਾਂ ਪੈ ਗਈ ਨਾ ਕਟਾਈ ਦੇ ਵਿੱਚ। ਬਿਲਕੁਲ। ਤੇ ਐਂਡ ਆਫ ਦਾ ਡੇ ਤਾਂ ਲੋਕਾਂ ਨੂੰ ਲੁਕਾਈ ਨੂੰ ਭੁਗਤਣਾ ਪੈਂਦਾ ਆ। ਲੁਕਾਈ ਇਸ ਵੇਲੇ ਸਭ ਤੋਂ ਜ਼ਿਆਦਾ ਦੁਖੀ ਆ ਕਿ ਜਿੱਦਾਂ ਆਪਾਂ ਗੱਲਾਂ ਕਰਦੇ ਹਾਂ ਕਿ ਬਾਕੀ ਸਟੇਟਾਂ ਦੇ ਨਾਲੋਂ ਪੰਜਾਬ ਲਗਾਤਾਰ ਜਿਹੜਾ ਪਛੜ ਰਿਹਾ, ਅਤੇ ਉਹਦੇ ਜਿਹੜੇ ਆਪਾਂ ਅੱਜ ਚਰਚਾ ਇਹ ਕਰਦੇ ਵੀ ਸੀਗੇ, ਇਹ ਚਰਚਾ ਹੋਣੀ ਵੀ ਚਾਹੀਦੀ ਆ। ਹੋਣੀ ਇਸ ਕਰਕੇ ਚਾਹੀਦੀ ਹੈ ਕਿ ਤਾਂ ਹੀ ਕੋਈ ਸੋਲੂਸ਼ਨ ਨਿਕਲ ਸਕਦਾ। ਜੇ ਅਸੀਂ ਚਰਚਾ ਕਰਾਂਗੇ, ਆਪਣੀ ਜਿਹੜੀਆਂ ਸਮੱਸਿਆਵਾਂ ਆ ਉਹ ਲੋਕਾਂ ਦੇ ਸਾਹਮਣੇ ਰੱਖਣਗੇ, ਅਤੇ ਐਂਡ ਆਫ ਦਾ ਡੇ ਵੀ ਸਰਕਾਰਾਂ ਨੇ ਹੱਥ ਤਾਂ ਇੱਕ ਤਰ੍ਹਾਂ ਖੜ੍ਹੇ ਕਰ ਦਿੱਤੇ ਆ। ਇਹ ਹੁਣ ਲੋਕਾਂ ਦੇ ਹੱਥਾਂ ਦੇ ਵਿੱਚ ਹੀ ਆ ਕਿ ਲੋਕੀ ਕਿਸ ਤਰੀਕੇ ਦੇ ਨਾਲ ਸਿਸਟਮ ਨੂੰ ਜਿਹੜਾ ਦਰੁਸਤ ਕਰਨ ਦੀ ਕੋਸ਼ਿਸ਼ ਕਰਦੇ ਆ। ਅਤੇ ਟਾਈਮ ਵੀ ਕਾਫੀ ਹੋ ਗਿਆ, ਅਤੇ ਲਸਾੜਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਅਤੇ ਤੁਸੀਂ ਆਏ ਸਟੂਡੀਓ ਦੇ ਵਿੱਚ, ਅਤੇ ਹੁਣ ਮਿਲਾਂਗੇ ਆਪਾਂ ਅਗਲੇ ਹਫ਼ਤੇ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।